ਜਿਨ੍ਹਾਂ ਨੇ ਸਾਡੇ ਜਥੇਦਾਰ ਹਰਦੀਪ ਸਿੰਘ ਨਿੱਜਰ ਦਾ ਕਤਲ ਕੀਤਾ ਹੈ, ਕਰਨ ਬਰਾੜ, ਕਮਲਪ੍ਰੀਤ ਤੇ ਕਰਨਪ੍ਰੀਤ, ਇਹਨਾਂ ਦੀ ਉੱਥੇ ਅਦਾਲਤ ਵਿੱਚ ਪੇਸ਼ੀ ਹੋਈ ਤੇ ਪੇਸ਼ੀ ਮੌਕੇ ਜਿਹੜੇ ਵਕੀਲ ਪੇਸ਼ ਹੋਏ ਉਹ ਕਹਿੰਦੇ ਵੀ ਫੀਸ ਬੜੀ ਉਹਨਾਂ ਦੀ। ਇਹਨਾਂ ਨੂੰ ਐਡੀ ਕਿੱਥੋਂ ਮਾਇਆ ਆ ਗਈ ਕਿ ਮਣਾ ਮੂੰਹ ਰੁਪਈਆ ਖਰਚ ਕੇ ਵਕੀਲ ਖੜੇ ਕਰ। ਉਹ ਇਹ ਨੁਕਤਾ ਸਾਫ਼ ਦੱਸਦਾ ਕਿ ਭਾਰਤ ਮਾਤਾ ਕੀ ਜੈ, ਯਾਨੀ ਕਿ ਇੰਡੀਅਨ ਸਟੇਟ ਸਿਸਟਮ ਇਹਨਾਂ ਦੀ ਪਿੱਠ ਤੇ ਨੰਗਾ ਚੱਟਾ ਹੋ ਕੇ ਖੜਾ। ਰਤੇਸ਼ ਲੱਖੀ ਕਹਿੰਦਾ ਵੀ ਗਰੀਬੀ ਆ ਜੀ। ਹੁਣ ਭਾਈ ਜੇ ਗਰੀਬ ਨੇ ਇੱਥੋਂ 4 ਪੈਸੇ ਇਕੱਠੇ ਕਰਕੇ ਗਰੀਬਾਂ ਨੂੰ ਉੱਤੇ ਭੇਜ ਦੋ ਤੇ ਸਾਡੀ ਕੌਮ ਦੇ ਉਹ ਆਗੂਆਂ ਨੂੰ ਕਤਲ ਕਰਦੇ ਫਿਰਨਗੇ, ਕਿੱਧਰ ਦੀ ਗੱਲ ਹੋਈ? ਇਹ ਇੰਡੀਅਨ ਟੈਰੋਰਿਸਟ ਨੇ, ਇਹ ਇੰਟਰਨੈਸ਼ਨਲ ਸਟੂਡੈਂਟ ਨਹੀਂ ਹੈ, ਇਹ ਇੰਟਰਨੈਸ਼ਨਲ ਟੈਰੋਰਿਸਟ। ਇਹਨਾਂ ਨੇ ਉੱਥੇ ਜਾ ਕੇ ਜਿਹੜਾ ਕੰਮ ਕੀਤਾ, ਉਸ ਤੋਂ ਬਾਅਦ ਵਿੱਚ ਇਹਨਾਂ ਲਈ ਭਾਰਤੀ ਸਟੇਟ ਨੇ ਹੀ ਉਹ ਵਕੀਲ ਪੈਦਾ ਕਰਕੇ ਦਿੱਤੇ ਆ ਜਿਹੜੇ ਕਰੋੜਾਂ ਰੁਪਏ ਲੈਂਦੇ ਆ। ਸਾਡਾ ਉੱਥੇ ਰੈਫਰੈਂਡਮ ਕਹਿੰਦੇ ਹੋ ਰਿਹਾ, ਵੋਟਾਂ 'ਚ ਹਿੱਸਾ ਲਓ ਜਾ ਕੇ, ਸਾਡੇ ਸੰਵਿਧਾਨ ਦੀ ਲੱਤ ਹੇਠਾਂ ਦੀ ਲੰਘ ਕੇ, ਤੇ ਤੁਸੀਂ ਜਿਹੜਾ ਕੁਝ ਕਹਿਣਾ ਚਾਹੁੰਦੇ ਹੋ MP ਬਣ ਕੇ ਕਹਿ ਲਓ, ਜੇਕਰ ਤੁਹਾਨੂੰ ਉੱਥੇ ਹਮਾਇਤ ਮਿਲਦੀ ਆ। ਮਤਲਬ ਸਾਡਾ ਤਾਂ ਰੈਫਰੈਂਡਮ ਉਹ ਕਹਿੰਦੇ ਭਾਰਤੀ ਸੰਵਿਧਾਨ ਦੇ ਅਧੀਨ। ਜਿਹੜੇ ਕਹਿੰਦੇ ਆ ਜੀ ਪਾਰਲੀਮੈਂਟ 'ਚ ਬੰਦੇ ਭੇਜੋ, ਆ ਪਾਰਲੀਮੈਂਟ 'ਚ ਜਿਹੜੇ 1950 ਤੋਂ ਹੁਣ ਤੱਕ ਭੇਜੇ ਆ, ਕੀ ਲੈ ਕੇ ਆਏ ਨੇ? ਨਾ ਲਿਆ ਸਕਦੇ ਹੈਗਾ, ਐ ਵੀ ਆਪਦੇ ਆਪ ਨੂੰ ਝੂਠ ਬੋਲੀ ਜਾਣਾ। ਬਾਦਲ ਸਾਹਿਬ ਨੂੰ ਬੜਾ ਫਿਕਰ ਪਿਆ ਹੋਇਆ, ਉਹ ਕਹਿੰਦੇ ਜੀ ਗੁਰੂ ਘਰਾਂ ਵਿੱਚ RSS ਦੀ ਸੋਚ ਲਾਗੂ ਕਰਨੀ ਚਾਹੁੰਦੀ ਹੈ ਭਾਜਪਾ। ਉਹ ਭਾਈ ਉਹ ਤਾਂ ਤੁਸੀਂ ਪਹਿਲੇ ਲਾਗੂ ਕੀਤੀ ਹੋਈ ਹੈ। ਜਿਹੜੀ ਕੌਮ ਬੇਖੌਫ, ਨਿਡਰ, ਜੁਝਾਰੂ, ਦਲੇਰ, ਇਤਿਹਾਸ ਵਿੱਚ ਇੱਕ ਸ਼ਾਨਦਾਰ ਤੇ ਜਾਨਦਾਰ ਕੌਮ ਰਹੀ ਹੋਵੇ, ਜਿਹਨੇ ਹਰ ਜ਼ੁਲਮ ਤੋਂ ਬਾਅਦ ਵਿੱਚ ਹੋਰ ਵੱਧ ਮਜ਼ਬੂਤੀ ਨਾਲ ਇਤਿਹਾਸ ਨੂੰ ਜਿਉਂਦਾ ਕੀਤਾ, ਅੱਜ ਉਹ ਕਿੱਥੇ ਖੜੀ ਆ? ਉਹਨੂੰ ਕਿੱਥੇ ਲਿਆ ਕੇ ਖੜਾ ਕਰਤਾ? ਆਟੇ ਦਾਲ ਤੇ ਫ੍ਰੀ ਚ ਆਟਾ ਦਾ ਦੇ ਦਿਓ ਜੀ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਚੋਣਾਂ ਚੱਲ ਰਹੀਆਂ ਤੇ ਸਾਡੀ ਸਿੱਖ ਕੌਮ ਨੂੰ ਵੀ ਪੂਰਾ ਚਾਅ ਚੜਿਆ ਹੋਇਆ ਤੇ ਇਸ ਵਿੱਚ ਸਾਡੇ ਮੁੱਦੇ ਕੀ ਹੋਣੇ ਚਾਹੀਦੇ ਆ ਜਾਂ ਸਾਨੂੰ ਕੀ ਕਰਨਾ ਚਾਹੀਦਾ, ਇਸ ਪਾਸੇ ਜੇ ਕੋਈ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰਦਾ, ਉਹਨੂੰ ਕਹਿੰਦੇ ਆ ਵੀ ਇਹ ਤਾਂ ਐਵੇਂ ਕੌਣ ਕੁੱਟਦਾ ਫਿਰਦਾ। ਅਸਲੀ ਗੱਲ ਤਾਂ ਇਹ ਹੈਗੀ ਆ ਵੀ ਅੱਜ ਕੇਜਰੀਵਾਲ ਨੂੰ ਰਿਹਾਈ ਮਿਲੀ ਕਿ ਨਹੀਂ ਮਿਲੀ, ਸੁਖਬੀਰ ਬਾਦਲ ਨੇ ਕੀ ਜੱਕੜ ਮਾਰਿਆ, ਵਿਰਸਾ ਸਿੰਘ ਬਲਟੋਹਾ ਨੇ ਕੀ ਕਿਹਾ, ਤੇ ਜਾਖੜ ਤੇ ਕੈਪਟਨ ਅਮਰਿੰਦਰ ਸਿੰਘ ਦਾ ਕੀ ਬਣੂ, ਮਹਾਰਾਣੀ ਪ੍ਰਨੀਤ ਕੌਰ ਨੇ ਕੀ ਖਾਧਾ। ਸੋ ਕੁੱਲ ਮਿਲਾ ਕੇ ਜਿਹੜਾ ਸਾਡੀ ਕੌਮ ਦਾ ਅੱਜ ਦਾ ਇਹ ਨੈਰੇਟਿਵ ਆ, ਅੱਜ ਦਾ ਜਿਹੜਾ ਮਾਹੌਲ ਆ, ਇਹਦੇ ਬਾਰੇ ਜਦੋਂ ਸੋਚਦੇ ਆ ਤਾਂ ਬੜੀ ਮਨ ਨੂੰ ਤਕਲੀਫ ਆਉਂਦੀ ਹੈ। ਇੱਕ ਪਾਸੇ ਸਾਡੀ ਕੌਮ ਦਾ ਉਹ ਹਿੱਸਾ ਜਿਹਨੂੰ ਪੰਥ ਦੀ ਪੀੜ ਆ, ਕੌਮ ਦਾ ਦਰਦ ਵਾ, ਤੇ ਉਹ ਇਸ ਵੇਲੇ ਪੂਰਾ ਸੰਤਾਪ ਭੋਗ ਰਿਹਾ ਕਿ ਸਾਡੀ ਕੌਮ ਦਾ ਕੁਝ ਬਣੂ ਕੀ। ਦੂਜੇ ਪਾਸੇ ਸਾਡੀ ਕੌਮ ਦਾ ਬਹੁਤ ਵੱਡਾ ਹਿੱਸਾ ਜਿਹੜੇ ਕਹਿੰਦੇ ਆ ਤੁਸੀਂ ਤਾਂ ਹਰ ਵੇਲੇ ਰੋਣ ਪਿੱਟਣ 'ਚ ਲੱਗੇ ਰਹਿੰਦੇ ਹੋ, ਤੁਹਾਨੂੰ ਤਾਂ ਕੋਈ ਹੋਰ ਗੱਲ ਹੀ ਨਹੀਂ ਸੁੱਝਦੀ, ਤੁਸੀਂ ਤਾਂ ਹਰ ਗੱਲ ਤੇ ਕਿੰਤੂ ਪਰੰਤੂ ਕਰਦੇ ਹੋ, ਤੇ ਵੋਟਾਂ ਦਾ ਮੌਸਮ ਆ ਤੇ ਤੁਸੀਂ ਨਵੀਆਂ ਗੱਲਾਂ ਕਰਦੇ। ਖੈਰ, ਪਿਛਲੇ ਦਿਨੀ ਮੈਂ ਇੱਕ ਹੋਰ ਪ੍ਰੋਗਰਾਮ ਦੇ ਵਿੱਚ ਇਹ ਗੱਲ ਸੰਗਤ ਨਾਲ ਸਾਂਝੀ ਕੀਤੀ ਸੀ ਕਿ ਜਥੇਦਾਰ ਅਕਾਲ ਤਖਤ ਗਿਆਨੀ ਰਘਵੀਰ ਸਿੰਘ ਜਿਹੜੇ ਬਾਦਲ ਦਲ ਵੱਲੋਂ ਇਸ ਮੌਕੇ ਜਥੇਦਾਰ ਨੇ, ਉਹਨਾਂ ਦਾ ਜਿਹੜਾ ਮੀਡੀਆ ਐਡਵਾਈਜ਼ਰ ਆ ਤਰਵਿੰਦਰ ਸਿੰਘ ਬੁੱਟਰ, ਉਹਦੇ ਨਾਲ ਕਿਸੇ ਕਾਰਨ ਚਰਚਾ ਛਿੜਤੀ ਤੇ ਉਹ ਗਾਹ ਉਹਨੇ ਗੱਲ ਕਹਿਤੀ ਕਿ ਜੀ ਸਾਨੂੰ ਤੁਸੀਂ ਦੱਸਦੇ ਰਿਹਾ ਕਰੋ ਗਾਹੇ ਬਗਾਹੇ ਵੀ ਅਕਾਲ ਤਖਤ ਸਾਹਿਬ ਦੇ ਪਰਥਾਏ ਜਿਹੜੇ ਸਾਡੇ ਕੁਛ ਕੰਮ ਆ ਸਕਦਾ ਹੋਵੇ ਗੱਲ। ਤਾਂ ਮੈਂ ਉਹਨੂੰ ਇਹ ਉਦੋਂ ਸਲਾਹ ਦਿੱਤੀ ਸੀ ਕਿ ਅਪ੍ਰੈਲ ਦਾ ਮਹੀਨਾ, ਉਦੋਂ ਅਪ੍ਰੈਲ ਦੀ ਗੱਲ ਹੈ, ਅਪ੍ਰੈਲ ਦਾ ਵੀ ਪਹਿਲਾ ਦੂਜੇ ਦਿਨ ਦੀ ਗੱਲ ਹੋਊਗੀ, ਤੇ 13 ਅਪ੍ਰੈਲ 1978 ਦਾ ਸਾਕੇ ਦੀ ਗੱਲ ਕਰਨੀ ਚਾਹੀਦੀ ਆ। ਚਲੋ ਇਸ ਤੋਂ ਅੱਗੇ 29 ਅਪ੍ਰੈਲ 1986 ਖਾਲਿਸਤਾਨ ਐਲਾਨਨਾਮਾ, ਉਹਦੀ ਗੱਲ ਤਾਂ ਤੁਸੀਂ ਕਰਨੀ ਨਹੀਂ, ਪਰ ਜੇ ਦੇਖਿਆ ਜਾਵੇ ਤਾਂ 40 ਸਾਲ ਹੋ ਗਏ ਜੂਨ 84 ਤੇ ਨਵੰਬਰ 84 ਦੇ ਸਿੱਖਾਂ ਦਾ ਜੋ ਕਤਲੇਆਮ ਹੋਇਆ, ਸਿੱਖਾਂ ਦੀ ਉਹ ਨਸਲਕੁਸ਼ੀ ਹੋਈ, ਉਹਦੇ ਸੰਬੰਧ ਵਿੱਚ ਜਿਹੜੀ ਅਪ੍ਰੈਲ ਮਹੀਨੇ ਦੇ ਵਿੱਚ ਤੁਹਾਡੇ 5 ਸਿੰਘ ਸਾਹਿਬਾਨ ਦੀ ਇਕੱਤਰਤਾ ਹੁੰਦੀ ਆ, ਜਿਹਦੀ ਖਬਰ ਆਉਂਦੀ ਹੁੰਦੀ ਆ, ਜਿਹਦੇ ਵਿੱਚ ਲਿਖਿਆ ਹੁੰਦਾ ਵੀ ਸਿਰ ਜੋੜ ਕੇ। ਹੁਣ ਉਹ ਪਤਾ ਨਹੀਂ ਸਿਰ ਕਿਵੇਂ ਜੁੜਦੇ ਆ, ਪਰ ਮੈਂ ਖਬਰ ਹਮੇਸ਼ਾ ਪੜ੍ਹਦਾ ਵਾਂ ਤੇ ਸੁਣਦਾ ਵਾਂ, ਇਹ 'ਚ ਲਿਖਿਆ ਹੁੰਦਾ ਵੀ ਸਿਰ ਜੋੜ ਕੇ
2 ਘੰਟੇ ਜਾਂ 3 ਘੰਟੇ ਇਹ ਪੰਜ ਸਿੰਘ ਸਾਹਿਬਾਨ ਨੇ ਤੇ ਉਹ ਜੋ ਕੁਝ ਕਹਿੰਦੇ ਕਰਦੇ ਆ, ਹੁਣ ਇੰਨਾ ਜ਼ਿਆਦਾ ਬੇਰਸ ਤੇ ਬੇਅਰਥ ਜਿਹਾ ਹੋਇਆ ਵੀ ਜਿਸ ਬੰਦੇ ਨਾਲ ਜਾਂ ਜਿਸ ਗੁਰਦੁਆਰਾ ਸਾਹਿਬ ਨਾਲ ਕੋਈ ਸੰਬੰਧਿਤ ਗੱਲ ਹੁੰਦੀ ਆ ਉਹਨੂੰ ਉਹ ਮਾੜਾ ਜਿਹਾ ਰਸ ਹੁੰਦਾ, ਬਾਕੀ ਸਾਰੀ ਕੌਮ ਨੂੰ ਕੋਈ ਮਤਲਬ ਨਹੀਂ ਹੁੰਦਾ ਵੀ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਣੀ ਹੈ। ਹੋਣਾ ਤਾਂ ਇਹ ਚਾਹੀਦਾ ਵੀ ਸਾਡੀ ਸਭ ਤੋਂ ਸੁਪਰੀਮ ਸੀਟ ਨਾਲ ਸੰਬੰਧਿਤ ਕਿਸੇ ਐਕਟੀਵਿਟੀ ਤੋਂ ਬਾਅਦ, ਉਹ ਤੋਂ ਪਹਿਲਾਂ ਹੀ ਜਾਣੀ ਕਿ ਸਾਡੇ ਇਸ ਤਰ੍ਹਾਂ ਚਤੰਨ ਹੋਏ ਸਾਰੇ ਵੀ ਪਤਾ ਨਹੀਂ ਕੀ ਹੋ ਜਾਣਾ ਉੱਥੇ, ਸਾਡੀ ਕੌਮ ਦੇ ਵਿੱਚ ਇੱਕ ਰੌਣਕ, ਇੱਕ ਉਤੇਜਨਾ, ਇੱਕ ਐਕਸਾਈਟਮੈਂਟ ਹੋਵੇ, ਪਰ ਉਹੋ ਜਿਹੀ ਗੱਲ ਕੋਈ ਬਣਦੀ ਹੈ ਨਹੀਂ। ਕਿਉਂ ਨਹੀਂ ਬਣਦੀ ਉਹ ਆਪਾਂ ਨੂੰ ਸਾਰਿਆਂ ਨੂੰ ਪਤਾ ਕਿ ਜਦੋਂ ਬਾਦਲ ਕਿਆ ਨੇ ਭਾਰਤੀ ਹਕੂਮਤੀ ਨਿਜ਼ਾਮ ਦੇ ਆਖੇ ਲੱਗ ਕੇ ਖਾਲਸਾ ਪੰਥ ਦੀਆਂ ਸੰਸਥਾਵਾਂ ਨੂੰ, ਸ਼ਖਸੀਅਤਾਂ ਨੂੰ, ਅਹੁਦਿਆਂ ਨੂੰ ਨੀਵਾਂ ਦਿਖਾਉਣ ਤੇ ਲੱਕ ਬੰਨ ਲਿਆ ਤੇ ਉਦੋਂ ਫਿਰ ਇਹੀ ਕੁਝ ਹੋਣਾ ਸੀ ਜੋ ਵਾਪਰ ਰਿਹਾ। ਖੈਰ ਸਾਰੀ ਕੌਮ ਵਿੱਚ ਦੋਸ਼ੀ ਆ, ਇਕੱਲਾ ਬਾਦਲ ਕਿਆਂ ਦੇ ਸਿਰ ਤੇ ਥੋੜਾ ਭੰਨ ਕੇ ਆਪਾਂ ਸੁਰਖਰੂ ਨਹੀਂ ਹੋ ਸਕਦੇ, ਉਹ ਮੁੱਖ ਦੋਸ਼ੀ ਨੇ, ਪਰ ਬਾਕੀਆਂ ਨੇ ਇਹ ਸਾਰਾ ਕੁਝ ਜਦੋਂ ਹੋਣ ਦਿੱਤਾ, ਇਹ ਵੀ ਤਾਂ ਸਾਡੇ ਪੱਲੇ ਗੱਲ ਪੈਣੀ ਚਾਹੀਦੀ ਆ ਤੇ ਸਾਨੂੰ ਮੰਨਣਾ ਚਾਹੀਦਾ ਕਿ ਅਸੀਂ ਆਪਦੇ ਫਰਜ਼ ਪੂਰੀ ਤਰ੍ਹਾਂ ਨਿਭਾ ਨਹੀਂ ਪਾ ਰਹੇ। ਖੈਰ ਜਿਹੜਾ ਅੱਜ ਮਸਲਾ ਆ ਉਹ ਇਹ ਆ ਕਿ 40 ਸਾਲ ਹੋ ਗਏ ਸਾਡੀ ਕੌਮ ਦੀ ਨਸਲਕੁਸ਼ੀ ਦੇ ਉਸ ਸਾਲ ਨੂੰ, ਤੇ ਇਸ ਸਾਲ ਜੂਨ 84 ਤੇ ਨਵੰਬਰ 84 ਦੇ ਸੰਬੰਧ ਵਿੱਚ ਮੈਂ ਉਦੋਂ ਮੰਗ, ਬੇਨਤੀ, ਅਪੀਲ ਕੀਤੀ ਸੀ ਕਿ ਕਾਸ਼ ਕਿਤੇ ਪੰਜ ਸਿੰਘ ਸਾਹਿਬਾਨ ਸੱਦਾ ਦੇ ਦੇਣ ਕਿ ਜੀ 1 ਜੂਨ ਤੋਂ ਲੈ ਕੇ 7 ਜੂਨ ਤੱਕ ਸਮੁੱਚਾ ਖਾਲਸਾ ਪੰਥ ਖਾਲਸਾਈ ਪਰਚਮ ਚਲਾਵੇ, ਖਾਲਿਸਤਾਨੀ ਪੱਗਾਂ, ਖਾਲਿਸਤਾਨੀ ਪਰਨੇ, ਖਾਲਿਸਤਾਨੀ ਦੁਪੱਟੇ ਲੈਣ ਬੀਬੀਆਂ, ਸਾਡੀਆਂ ਕਾਰਾਂ ਕੋਠੀਆਂ ਹਰ ਥਾਂ ਦੇ ਉੱਤੇ ਖਾਲਿਸਤਾਨ ਦੇ ਝੰਡੇ ਝੂਲਣ, ਖਾਲਸਾਈ ਰੰਗ ਦੇ ਵਿੱਚ ਦੁਨੀਆ ਨੂੰ ਰੰਗ ਦਿਓ ਤਾਂ ਕਿ ਦੁਨੀਆ ਤੁਹਾਨੂੰ ਪੁੱਛੇ ਤੇ ਆਪਾਂ ਦੱਸੀਏ ਕਿ ਸਾਡੇ ਸ਼ਹੀਦੀ ਦਿਹਾੜੇ ਚੱਲ ਰਹੇ ਆ। ਇਹਨਾਂ ਦਿਨਾਂ ਦੇ ਵਿੱਚ ਭਾਰਤੀ ਸਟੇਟ ਨੇ ਸਾਡੇ ਉੱਤੇ ਆ ਜ਼ੁਲਮ ਕੀਤਾ ਸੀ। ਕਿਤਾਬ 'ਚ ਛਾਪੋ, ਦੁਨੀਆ ਦੀ ਹਰ ਬੋਲੀ ਦੇ ਵਿੱਚ ਇੱਕ ਬਰੀਫ ਸਮਰੀ ਦੇ ਰੂਪ ਦੇ ਵਿੱਚ ਜੂਨ 84 ਦਾ ਸਾਰਾ ਜਿਹੜਾ ਸਾਕਾ ਉਹਨੂੰ ਬਿਆਨ ਕਰੋ। ਉਪਰੰਤ ਨਵੰਬਰ 84 ਦੇ ਸੰਬੰਧ ਵਿੱਚ ਵੀ ਸੱਦਾ ਦਿਓ ਵੀ ਕਾਲੇ ਕੱਪੜੇ ਪਹਿਨੋ, ਕਾਲੀਆਂ ਚੁੰਨੀਆਂ, ਕਾਲੇ ਪੱਗਾਂ, 1 ਹਫ਼ਤਾ ਉਹਦੇ ਹਵਾਲੇ ਕਰੋ, ਉਹਦੇ ਲੇਖੇ ਲਾਓ। ਏਦਾਂ ਦੇ ਕੁਝ ਸੁਝਾਅ ਉਦੋਂ ਦਿੱਤੇ ਸੀਗੇ ਤੇ ਮੈਂ ਉਦੋਂ ਤਲਵਿੰਦਰ ਸਿੰਘ ਬੁੱਟਰ ਨੂੰ ਇਹ ਗੱਲ ਆਖੀ ਸੀ ਬਈ ਤੁਸੀਂ ਇਹ ਜੇ ਕਰ ਸਕੋ ਤਾਂ ਤੁਹਾਡਾ ਬੜਾ ਇਤਿਹਾਸ ਵਿੱਚ ਜ਼ਿਕਰ ਹੋਇਆ ਕਰੂਗਾ ਕਿ ਇਹਨਾਂ ਨੇ ਮੌਕੇ ਸਿਰ ਫਰਜ਼ ਨਿਭਾਏ, ਤੇ ਨਹੀਂ ਲੰਘ ਤਾਂ ਜਾਣਾ ਹੀ ਆ ਦਿਹਾੜਾ, ਕੌਮ ਨੇ ਮਨਾ ਵੀ ਲੈਣਾ, ਪਰ ਇਹਦਾ ਜਿਹੜਾ ਸਾਨੂੰ ਇਸ ਵੇਲੇ ਲਾਭ ਹੋ ਸਕਦਾ ਇਸ ਗੱਲ ਦਾ, ਕਿਉਂਕਿ ਜਿਸ ਤਰੀਕੇ ਦਾ ਮਾਹੌਲ ਬਣਿਆ ਹੋਇਆ, ਜਿਹੜਾ ਐਂਟੀ ਸਿੱਖ ਨੈਰੇਟਿਵ ਜਾਂ ਦੁਸ਼ਮਣ ਦਾ ਏਜੰਡਾ ਚੱਲ ਰਿਹਾ, ਘਟਨਾਵਾਂ ਉਹ ਹੁੰਦੀਆਂ ਨੇ ਜਿਹਦਾ ਸਟ੍ਰਾਈਕਰ ਤੁਹਾਡੇ ਹੱਥ 'ਚ ਹੋਵੇ, ਜਿਹਨੂੰ ਡਰਾਈਵ ਤੁਸੀਂ ਕਰਦੇ ਹੋ। ਜਿਹੜੀਆਂ ਦੁਸ਼ਮਣ ਦੀਆਂ ਘਟਨਾਵਾਂ ਚਲਾਈਆਂ ਹੋਣ ਤੇ ਉਹਦੇ ਉੱਤੇ ਆਪਾਂ ਰਿਐਕਟ ਕਰੀਏ, ਰਿਐਕਸ਼ਨ ਦਿੰਦੇ ਰਹੀਏ, ਇਹ ਤਾਂ ਫਿਰ ਉਵੇਂ ਹੈ ਨਾ ਜਿਵੇਂ ਕੋਈ ਖਿਡਾਰੀ ਖੇਡਦਾ, ਅਸੀਂ ਉਹਨੂੰ ਉਹਦੇ ਬਾਲ ਨੂੰ ਵੀ ਗੋਲ ਨਾ ਹੋ ਜਾਏ ਉਹਨੂੰ ਰੋਕਣ ਲੱਗੇ ਹੋਏ ਆ। ਡਿਫੈਂਸ ਜਿਹੜਾ ਹੈ ਉਹ ਵੀ ਇੱਕ ਬਹੁਤ ਵਧੀਆ ਤਰੀਕਾ ਜੰਗ ਲੜਨ ਦਾ, ਪਰ ਜਿਹੜਾ ਹਮਲਾ ਉਹਦੇ ਬਾਰੇ ਕਿਹਾ ਜਾਂਦਾ ਕਿ ਸਭ ਤੋਂ ਬੈਸਟ ਪਾਲਿਸੀ ਹੈ। ਸੋ ਸਾਡੀ ਕੌਮ ਜਿਹੜੀ ਆ ਉਹਨੂੰ ਜਿਸ ਤਰੀਕੇ ਦੇ ਪ੍ਰੋਗਰਾਮਾਂ ਦੀ, ਜਿਸ ਤਰੀਕੇ ਦੇ ਨੈਰੇਟਿਵ ਦੀ ਲੋੜ ਆ, ਉਵੇਂ ਦਾ ਬਣ ਨਹੀਂ ਦਿੱਤਾ ਜਾ ਰਿਹਾ। ਕਾਸ਼ ਕਿਤੇ ਅਕਾਲ ਤਖਤ ਸਾਹਿਬ ਤੋਂ ਅਪ੍ਰੈਲ ਮਹੀਨੇ 'ਚ ਸੱਦਾ ਆ ਜਾਂਦਾ ਤਾਂ ਮਈ ਮਹੀਨੇ ਵਿੱਚ ਸਾਨੂੰ ਆ ਜਿਹੜਾ ਭੂਤ ਚੜਿਆ ਹੋਇਆ ਨਾ ਵੋਟਾਂ ਦਾ, ਇਹ ਨਹੀਂ ਸੀ ਚੜ੍ਹਨਾ। ਭਾਰਤੀ ਸਟੇਟ ਦੇ ਅਧੀਨ ਹੋਣ ਵਾਲੀਆਂ ਵੋਟਾਂ 'ਚ ਕੌਣ ਜਿੱਤਦਾ ਕੌਣ ਹਾਰਦਾ ਉਹ ਤਾਂ ਕਠਪੁਤਲੀਆਂ ਨੇ ਨਾ ਜੀ ਦਿੱਲੀ ਦੀਆਂ, ਤੇ ਕਠਪੁਤਲੀਆਂ ਤੋਂ ਅਸੀਂ ਉਸ ਨਿਜ਼ਾਮ ਦੇ ਅਧੀਨ ਚੱਲ ਰਹੇ ਬੰਦਿਆਂ ਤੋਂ ਸਾਨੂੰ ਕੀ ਮਿਲ ਸਕਦਾ। ਆਪਾਂ ਚੇਤੇ ਕਰੋ ਕਿ ਮੌਂਟਰੀਅਲ ਦੇ ਵਿੱਚ, ਕਿਊਬਕ ਦੇ ਵਿੱਚ, ਉੱਥੇ ਕੱਲ ਜਿਹੜਾ ਇਹਨਾਂ ਦਾ ਭਾਰਤੀ ਹਾਈ ਕਮਿਸ਼ਨਰ ਸੀਗਾ, ਉਹਨੇ ਇਹੀ ਗੱਲਾਂ ਕਹੀਆਂ ਵੀ ਜਿਹੜੇ ਲੋਕਾਂ ਨੂੰ ਲੱਗਦਾ ਕਿ ਸਿੱਖਾਂ ਦੀਆਂ ਜਾਂ ਕਿਸੇ ਹੋਰ ਕੌਮ ਦੀਆਂ ਸਮੱਸਿਆਵਾਂ ਨੇ, ਉਹ ਸਾਡਾ ਉੱਥੇ ਰੈਫਰੈਂਡਮ ਕਹਿੰਦੇ ਹੋ ਰਿਹਾ, ਵੋਟਾਂ 'ਚ ਹਿੱਸਾ ਲਓ ਜਾ ਕੇ, ਸਾਡੇ ਸੰਵਿਧਾਨ ਦੀ ਲੱਤ ਹੇਠਾਂ ਦੀ ਲੰਘ ਕੇ, ਤੇ ਤੁਸੀਂ ਜਿਹੜਾ ਕੁਝ ਕਹਿਣਾ ਚਾਹੁੰਦੇ ਹੋ MP ਬਣ ਕੇ ਕਹਿ ਲਓ, ਜੇਕਰ ਤੁਹਾਨੂੰ ਉੱਥੇ ਹਮਾਇਤ ਮਿਲਦੀ ਆ। ਮਤਲਬ ਸਾਡਾ ਤਾਂ ਰੈਫਰੈਂਡਮ ਉਹ ਕਹਿੰਦੇ ਭਾਰਤੀ ਸੰਵਿਧਾਨ ਦੇ ਅਧੀਨ, ਉਹ ਸੰਵਿਧਾਨ ਜਿਹਦੇ ਬਾਰੇ ਸਾਨੂੰ ਤੋਤੇ ਵਾਂਗੂ ਰੱਟੇ ਲਵਾਇਆ ਪਿਆ ਕਿ ਜੀ ਇਹਦੇ ਉੱਤੇ ਤਾਂ ਸਿੱਖਾਂ ਨੇ ਦਸਤਖਤ ਹੀ ਨਹੀਂ ਸੀ ਕੀਤੇ। ਸਰਦਾਰ ਕਪੂਰ ਸਿੰਘ ਦਾ ਉਹ ਕਿਤਾਬਚਾ ਜਿਹਦਾ ਟਾਈਟਲ ਹੈਗਾ ਸਿੱਖਾਂ ਨਾਲ ਵਸਾਹਕਾਰ, ਜਿਹੜਾ 1966 ਵਿੱਚ ਪੰਜਾਬੀ ਸੂਬਾ ਬਣਨ ਮੌਕੇ ਜਿਹੜਾ ਉਹਨਾਂ ਨੇ ਪਾਰਲੀਮੈਂਟ 'ਚ ਤਕਰੀਰ ਕੀਤੀ ਸੀ, ਉਹਦੇ ਵਿੱਚ ਖਾਲਿਸਤਾਨ ਦਾ ਜਾਂ ਖਾਲਸਾ ਪੰਥ ਦਾ ਇੱਕ ਕੇਸ ਬਣਾ ਕੇ ਇੱਕ ਤਰੀਕੇ ਨਾਲ ਰੱਖਿਆ ਸੀਗਾ, ਜਿਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ 1950 ਵਿੱਚ ਜਿਹੜਾ ਸੰਵਿਧਾਨ ਲਾਗੂ ਹੋਇਆ ਉਹਦੇ ਉੱਤੇ ਜਿਹੜੇ ਸਿੱਖ ਕੌਮ ਦੇ ਨੁਮਾਇੰਦੇ ਸੀ,
ਸਰਦਾਰ ਹੁਕਮ ਸਿੰਘ ਤੇ ਸਰਦਾਰ ਭੁਪਿੰਦਰ ਸਿੰਘ ਮਾਨ, ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਸ਼ਾਇਦ ਚਾਚਾ ਜੀ ਸੀ, ਉਹ ਇਹਨਾਂ ਨੇ ਦਸਤਖਤ ਨਹੀਂ ਸੀ ਕੀਤੀ। ਜਦੋਂ ਸਿੱਖ ਕੌਮ ਨੇ ਉਹ ਮੰਨਿਆ ਹੀ ਨਹੀਂ ਸੰਵਿਧਾਨ, ਉਹ ਫਿਰ ਥੋਪਿਆ ਹੋਇਆ। ਇੱਕ ਪਾਸੇ ਤਾਂ ਭਾਰਤੀ ਹਾਕਮ ਜਾਂ ਭਾਰਤੀ ਲੀਡਰ, ਹਿੰਦੂ ਤਵੀ ਲੀਡਰ ਇਹ ਭਕਾਈ ਮਾਰਦੇ ਰਹੇ ਆ, ਸੌਹਾਂ ਖਾਂਦੇ ਰਹੇ, ਕਸਮਾਂ ਖਾਂਦੇ ਰਹੇ ਆ ਬਈ ਜੀ ਜੇ ਮੁਲਕ ਆਜ਼ਾਦ ਹੁੰਦਾ, ਤੁਸੀਂ ਸਿੱਖੋ ਪਾਕਿਸਤਾਨ ਦੀ ਬਜਾਏ ਭਾਰਤ ਨਾਲ ਰਹਿੰਦੇ ਹੋ, ਤਾਂ ਅਸੀਂ ਸਿੱਖ ਕੌਮ ਦੀ ਮਰਜ਼ੀ ਬਗੈਰ ਕੋਈ ਕਾਨੂੰਨ, ਕੋਈ ਸੰਵਿਧਾਨ ਕਦੇ ਪਾਸ ਹੀ ਨਹੀਂ ਕਰਾਂਗੇ। ਜੇ ਅਗਲੇ ਮੁੱਕਰੇ ਆ ਤਾਂ ਉਹਦੇ ਖਿਲਾਫ ਆਪਾਂ ਨੂੰ ਲੜਨਾ, ਅੜਨਾ, ਝਗੜਨਾ ਚਾਹੀਦਾ। ਪਰ ਆਪਾਂ ਤਾਂ ਈਨ ਮੰਨ ਲਈ ਵੀ ਠੀਕ ਆ ਜੀ, ਜਿਵੇਂ ਤੁਸੀਂ ਕਹਿੰਦੇ ਉਵੇਂ ਕਰ ਲੈਂਦੇ ਹੋ। ਖੈਰ, ਇਹ ਜਿਹੜੀ ਗੱਲ ਹੈ, ਅੱਜ ਦੀ ਬਹੁਤੀ ਪੀੜ੍ਹੀ ਨੂੰ ਤਾਂ ਪਤਾ ਹੀ ਨਹੀਂ ਵੀ ਭਾਰਤੀ ਸੰਵਿਧਾਨ ਵਿੱਚ ਸਿੱਖਾਂ ਨੂੰ ਹਿੰਦੂ ਲਿਖਿਆ ਹੋਇਆ। ਬਹੁਤਿਆਂ ਨੂੰ ਇਹ ਚੇਤਾ ਹੀ ਨਹੀਂ ਹੈਗਾ ਵੀ ਤਿਰੰਗੇ ਝੰਡੇ 'ਚ ਸਿੱਖਾਂ ਦਾ ਰੰਗ ਹੀ ਨਹੀਂ ਪਾਇਆ। ਨਾਲੇ ਕਹਿੰਦੇ ਰਹਿੰਦੇ ਆ ਹਿੰਦੂ, ਮੁਸਲਿਮ, ਸਿੱਖ, ਈਸਾਈ, ਨਾਲੇ ਆਪਣੀ ਕੌਮ ਦਾ ਰੰਗ ਨਹੀਂ ਪਾਇਆ। ਕਿਉਂਕਿ ਜੇ ਹਿੰਦੂ, ਮੁਸਲਿਮ, ਸਿੱਖ ਤੇ ਈਸਾਈ ਆ, ਫਿਰ ਚਾਰ ਕੌਮਾਂ ਦਾ ਝੰਡਾ ਦਾ ਚਾਰ ਰੰਗਾ ਹੋਣਾ ਚਾਹੀਦਾ, ਚੁਰੰਗਾ ਹੋਣਾ ਚਾਹੀਦਾ। ਇਹ ਤਿੰਨ ਕੌਮਾਂ ਜਿਹੜੀਆਂ ਨੇ ਉਹ ਹਿੰਦੂਆਂ ਦਾ ਉਹ 'ਚ ਰੰਗ ਪਾ ਲਿਆ ਭਗਵਾ ਜਿਹਾ, ਜਿਹੜਾ ਭਗਵਾ ਬ੍ਰਿਗੇਡ ਵਾਲਿਆਂ ਦਾ ਰੰਗ ਆ, ਤੇ ਹਰਾ ਮੁਸਲਮਾਨਾਂ ਦਾ, ਤੇ ਸਫੈਦ ਪਾ ਲਿਆ ਉਹਨਾਂ ਨੇ ਈਸਾਈਆਂ ਦਾ। ਸਿੱਖਾਂ ਨੂੰ ਚੁਟਕਲੇ ਬਣੇ ਪਏ ਨੇ ਵੀ ਸਿੱਖਾਂ 'ਚ ਝੰਡੇ 'ਚ ਡੰਡਾ ਪਾਇਆ ਜਿਹੜਾ ਸਿੱਖਾਂ ਦਾ। ਖੈਰ, ਗੱਲ ਇਹ ਹੈ ਬਈ ਜਿਹੜਾ ਰੰਗ ਭਗਵਾ ਹੈ, ਕੇਸਰੀ ਜਿਹਨੂੰ ਕਹਿੰਦੇ ਨੇ, ਉਹ ਝੰਡੇ ਵਿੱਚ ਵੀ ਹਿੰਦੂਆਂ ਨੇ ਭਗਵਾ ਰੰਗ ਆਪਦਾ ਪਾਇਆ, ਕੇਸਰੀ ਰੰਗ ਪਾਇਆ। ਤੇ ਉਹ ਇੱਥੇ ਅੰਮ੍ਰਿਤਸਰ ਆ ਜਾਓ, ਜਿਹਨੂੰ ਕੋਈ ਸ਼ੱਕ ਆ ਕੇ ਇੱਥੇ ਦੇਖ ਲਓ, ਉਹਨਾਂ ਦੇ ਨਾਅਰੇ ਲਿਖੇ ਹੋਏ ਨੇ, ਕੇਸਰੀਆ ਲਹਿਰਾਏਂਗੇ, ਹਿੰਦੂ ਤਾਂ ਫੈਲਾਏਂਗੇ। ਤੇ ਉਲਟਾ ਸਾਡੀ ਕੌਮ ਦੇ ਆਗੂ ਤੇ ਜਥੇਬੰਦੀਆਂ ਤੇ ਲੀਡਰ ਵੀ ਕਹਿੰਦੇ ਨੇ ਵੀ ਕੇਸਰੀ ਨਾਂ ਦਾ, ਕੇਸਰੀ ਰੰਗ ਦਾ ਨਿਸ਼ਾਨ ਸਾਹਿਬ ਚੜਾਉਣਾ ਚਾਹੀਦਾ। ਹਾਲਾਂਕਿ ਸਿੱਖ ਰਹਿਤ ਮਰਿਆਦਾ 'ਚ ਲਿਖਿਆ ਹੋਇਆ ਕਿ ਖਾਲਸੇ ਨੇ ਬਸੰਤੀ ਜਾਂ ਸੁਰਮਈ, ਜਾਣੀ ਕਿ ਨੀਲੇ ਜਿਹੇ ਰੰਗ ਦਾ ਜਾਂ ਪੀਲੇ ਜਿਹੇ ਰੰਗ ਦਾ, ਜਿਹੋ ਜਿਹੀ ਮੇਰੀ ਦਸਤਾਰ ਆ, ਏਦਾਂ ਦੇ ਰੰਗਾਂ ਦੇ ਝੰਡੇ ਜਿਹੜੇ ਨੇ ਜਾਂ ਨਿਸ਼ਾਨ ਸਾਹਿਬ ਆ ਉਹ ਚਲਾਉਣੇ। ਪਰ ਪਤਾ ਨਹੀਂ ਸਾਡੇ ਸਰੂਪੇ, ਸਾਡੇ ਝੰਡੇ, ਸਾਡੇ ਨਿਸ਼ਾਨ ਸਾਹਿਬ ਹਰ ਥਾਂ ਦੇ ਉੱਤੇ ਜਿਹੜਾ ਬਸੰਤੀ ਰੰਗ ਦੀ ਥਾਂ ਕੇਸਰੀ ਜਾਂ ਭਗਵਾ ਰੰਗ, ਜਿਹੜਾ ਲਾਲਿਆਂ ਦਾ, ਹਿੰਦੂਆਂ ਦਾ ਰੰਗ ਆ, ਜਿਹੜਾ ਭਗਵੇਂ ਬ੍ਰਿਗੇਡ ਦਾ ਰੰਗ ਆ, ਉਹ ਜਾਣੀ ਕਿ ਆਪਾਂ ਵਰਤ ਰਹੇ ਹਾਂ। ਤੇ ਕਿਸੇ ਦੀ ਜ਼ਰੂਰਤ ਨਹੀਂ ਹੈਗੀ। ਤੇ ਉਲਟਾ ਸਾਡੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਕੱਲ ਇੱਥੇ ਅੰਮ੍ਰਿਤਸਰ ਦੇ ਕੋਲੇ ਦਾਲਮ ਪਿੰਡ ਦੇ ਪੈਲਸ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ। ਤੇ ਅੱਜ ਦੇ ਅਖਬਾਰਾਂ 'ਚ ਖਬਰ ਲੱਗੀ ਹੋਈ ਆ ਵੀ ਬਾਦਲ ਸਾਹਿਬ ਨੂੰ ਬੜਾ ਫਿਕਰ ਪਿਆ ਹੋਇਆ। ਉਹ ਕਹਿੰਦੇ ਜੀ ਗੁਰੂ ਘਰਾਂ ਵਿੱਚ RSS ਦੀ ਸੋਚ ਲਾਗੂ ਕਰਨੀ ਚਾਹੁੰਦੀ ਹੈ ਭਾਜਪਾ। ਇਹ ਪੰਜਾਬੀ ਟ੍ਰਿਬਿਊਨ ਦੀ ਖਬਰ ਵਾ ਬਈ RSS ਵਾਲੇ ਜਿਹੜੀ ਸੋਚ ਲਈ ਫਿਰਦੇ ਆ, ਉਹ ਭਾਈ ਉਹ ਤਾਂ ਤੁਸੀਂ ਪਹਿਲਾਂ ਲਾਗੂ ਕੀਤੀ ਹੋਈ ਆ। ਅਸੀਂ ਤਾਂ ਪਿਛਲੇ 10-12 ਸਾਲ ਤੋਂ ਪਿੱਟ ਰਹੇ ਆ ਵੀ ਸਿੱਖਾਂ ਦਾ ਹਿੰਦੂਕਰਨ ਹੋ ਰਿਹਾ, ਸਿੱਖਾਂ ਦਾ ਹਿੰਦੀਕਰਨ ਹੋ ਰਿਹਾ। ਪੰਜਾਬ ਦੇ ਵਿੱਚ ਯੂਪੀ, ਬਿਹਾਰ ਦੇ ਗੈਰ ਪੰਜਾਬੀ ਲੋਕਾਂ ਨੂੰ ਵਸਾ ਕੇ ਪੰਜਾਬ ਦੀ ਧਰਤੀ ਤੋਂ ਪੰਜਾਬੀ ਬੋਲੀ ਦਾ, ਸਿੱਖਾਂ ਦੇ ਧਰਮ ਦਾ, ਸਿੱਖਾਂ ਦੇ ਸੱਭਿਆਚਾਰ ਦਾ, ਸਿੱਖ ਸਿਵਲਾਈਜੇਸ਼ਨ ਦਾ ਪੂਰਾ ਨਾਸ਼ ਮਾਰਿਆ ਜਾ ਰਿਹਾ। ਤੇ ਉਲਟਾ ਦਲੀਲਾਂ ਦਿੱਤੀਆਂ ਜਾ ਰਹੀਆਂ ਨੇਗੀਆਂ ਹਰੇਕ ਸਿਆਸੀ ਭਲਵਾਨ ਵੱਲੋਂ ਕਿ ਜੀ ਜਿਵੇਂ ਸਿੱਖ ਬਾਹਰਲੇ ਸੂਬਿਆਂ 'ਚ ਜਾਂਦੇ ਆ, ਉਹ ਬੇਵਕੂਫੋ। 1947 ਤੋਂ ਪਹਿਲਾਂ ਹਰੇਕ ਹਿੰਦੂ ਲੀਡਰ ਇਹ ਸੌਹਾਂ ਖਾਂਦਾ ਰਿਹਾ ਕਿ ਪੰਜਾਬ ਜਿਹੜਾ ਹੈ ਉਹ ਸਿੱਖ ਸੂਬਾ ਹੈ ਤੇ ਪੰਜਾਬ ਗੁਰਾਂ ਦੇ ਨਾਂ ਤੇ ਜਿਉਂਦਾ। ਤੇ ਇੱਥੇ ਜਿਹੜੇ ਦੂਜੇ ਧਰਮਾਂ ਕੌਮਾਂ ਦੇ ਲੋਕ ਇੱਥੋਂ ਦੇ ਵਸਨੀਕ ਨੇ, ਉਹਨਾਂ ਨੂੰ ਕੋਈ ਤਕਲੀਫ ਨਹੀਂ ਹੈਗੀ ਸਿੱਖਾਂ ਤੋਂ, ਸਿੱਖੀ ਤੋਂ। ਪਰ ਇਸ ਖਿੱਤੇ ਵਿੱਚ ਸਿੱਖ ਆਜ਼ਾਦੀ ਦਾ ਨਿੱਕ ਤਾਂ ਮਾਣ ਸਕਣਗੇ ਜੇ ਇੱਥੇ ਇੱਕ ਵੱਖਰਾ ਖਿੱਤਾ ਹੀ ਘੜ ਦਈਏ। ਉਹ ਤਾਂ ਇਹ ਗੱਲਾਂ ਕਹਿੰਦੇ ਸੀ, ਤੁਸੀਂ ਜਿਹੜਾ ਵੱਖਰਾ ਖਿੱਤਾ ਘੜਿਆ ਪੰਜਾਬ, ਜੇ ਘੜਾਇਆ ਹੀ ਆ ਰੌਲਾ ਰੱਪਾ ਪਾ ਕੇ, ਇਹਦਾ ਹਿੰਦੂਕਰਨ ਹੁੰਦਾ ਦੇਖ ਕੇ ਲੜਨਾ ਸੀ, ਤੁਸੀਂ ਅੜਨਾ ਸੀ। ਜਿਹੜੇ ਕਹਿੰਦੇ ਆ ਜੀ ਪਾਰਲੀਮੈਂਟ 'ਚ ਬੰਦੇ ਭੇਜੋ, ਆ ਪਾਰਲੀਮੈਂਟ 'ਚ ਜਿਹੜੇ 1950 ਤੋਂ ਹੁਣ ਤੱਕ ਭੇਜੇ ਆ, ਕੀ ਲੈ ਕੇ ਆਏ ਨੇ, ਨਾ ਲਿਆ ਸਕਦੇ ਆ ਗਾਹਾਂ ਨੂੰ। ਐ ਵੀ ਆਪਦੇ ਆਪ ਨੂੰ ਝੂਠ ਬੋਲੀ ਜਾਣਾ ਬਈ ਜੀ ਪਤਾ ਨਹੀਂ ਕੀ ਤੋਪ ਚਲਾ ਦੇਣਗੇ। ਆ ਮਾੜਾ ਜਿਹਾ ਬੀਬੀ ਹਰਸਿਮਰਤ ਕੌਰ ਬੋਲੀ, ਕਹਿੰਦੀ ਜੀ ਭਾਈ ਬਲਵੰਤ ਸਿੰਘ ਰਾਜੋਆਣਾ ਤੇ ਜਿਹੜਾ ਤੇ ਨਜ਼ਰਬੰਦੀ, ਉਹ ਟੁੱਟ ਕੇ ਪੈ ਗਿਆ ਅਮਿਤ ਸ਼ਾਹ ਜਿਵੇਂ ਉਦੋਂ ਟੁੱਟ ਕੇ ਪਿਆ। ਉਹ ਤੋਂ ਆਪਾਂ ਸਮਝ ਲਓ ਵੀ ਸਿੱਖਾਂ ਦੀ ਜਾਂ ਪੰਜਾਬ ਦੇ ਲੋਕਾਂ ਦੀ ਕੀ ਔਕਾਤ ਆ। ਕਿਉਂਕਿ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਿਹਾ ਜਾਂਦਾ ਕਿ ਬਾਦਲ ਦਲ ਵਾਲੀ ਜਿਹੜੀ ਧਿਰ ਵਾ ਸਭ ਤੋਂ ਮੁੱਖ ਧਿਰ, ਉਹਦੇ ਵਿੱਚ ਜਿਹੜੀ ਸਭ ਤੋਂ ਪ੍ਰਮੁੱਖ ਪਰਿਵਾਰ ਆ ਉਹ ਬਾਦਲ ਪਰਿਵਾਰ ਆ। ਬਾਦਲ ਪਰਿਵਾਰ ਦੇ ਵਿੱਚ ਵੀ ਬਾਦਲ ਚੜ੍ਹਾਈ ਕਰ ਗਿਆ ਵੱਡਾ, ਸੁਖਬੀਰ ਨੂੰ ਉਹ ਭੌਂਗਾ ਮੰਨਦੇ ਆ ਤੇ ਲੈ ਦੇ ਕੇ ਜੇ ਕੋਈ ਕੰਮ ਦੀ ਪਰਸਨੈਲਿਟੀ ਆ, ਸ਼ਖਸੀਅਤ ਆ, ਤਾਂ ਬੀਬੀ ਹਰਸਿਮਰਤ। ਤੇ ਬੀਬੀ ਹਰਸਿਮਰਤ ਕੌਰ ਦੀ ਜਿਹੜੀ ਇੱਜ਼ਤ ਭਾਰਤੀ ਸਟੇਟ ਦੇ ਸਭ ਤੋਂ ਇਸ ਵੇਲੇ ਦੇ ਜਿਹੜੇ ਪੁਰਜੇ ਆ ਵੱਡੇ, ਅਮਿਤ ਸ਼ਾਹ, ਉਹਦੀ ਨਜ਼ਰ ਚੋਦਨ ਆਪਾਂ ਦੇਖ ਹੀ ਲਈ ਪਾਰਲੀਮੈਂਟ 'ਚ। ਸੋ ਨਾ ਤਾਂ ਉਹ ਸ਼੍ਰੋਮਣੀ ਕਮੇਟੀ ਦੀ ਕੋਈ ਚਿੱਠੀ ਚੀਰੇ ਨੂੰ ਮਾਨਤਾ ਦਿੰਦੇ ਆ,
ਨਾ ਉਹ ਅਕਾਲੀਆਂ ਦੀ, ਅਕਾਲ ਤਖਤ ਸਾਹਿਬ ਦੀ ਕੋਈ ਗੱਲ ਸੁਣ ਕੇ ਰਾਜੀ ਹੈ, ਤੇ ਇੱਥੋਂ ਭਾਲਦੇ ਫਿਰਦੇ ਆ ਆਪਾਂ ਵੀ ਇੱਥੋਂ ਇਨਸਾਫ ਮਿਲੂਗਾ ਜੀ, ਨਿਆਂ ਮਿਲੂਗਾ। ਅਗੇ ਜੀ ਨਵੰਬਰ 84 ਦੇ ਕਤਲੇਆਮ ਦਾ ਦੇਖੋ ਜੀ, ਉਹ ਫੜ ਕੇ ਸੱਜਣ ਕੁਮਾਰ ਅੰਦਰ ਕਰਤਾ, ਫਲਾਣੇ ਨੂੰ ਬਸ ਟੰਗ ਹੀ ਦੇਣਾ। ਪਿਛਲੇ 40 ਸਾਲ ਤੋਂ ਨਵੰਬਰ 84 ਦੇ ਕਾਤਲਾਂ ਨੂੰ ਇਹੀ ਕਹਿ ਕੇ ਸਾਨੂੰ ਸੁਣਛਣੇ ਵਜਾਈ ਗਏ ਨੇ ਕਿ ਬਸ ਸਜ਼ਾ ਹੋ ਹੀ ਜਾਣੀ, ਹੋਈ ਤਾਂ ਦੇਖੀ ਚਲੋ, ਬਸ ਇਹ ਚਲਾ ਦੇਣਾ, ਫਾਂਸੀ ਲਾ ਦੇਣਾ। ਕੁਛ ਨਹੀਂ ਹੋਇਆ ਤੇ ਨਾ ਕਹਾ ਹੋਣਾ। ਆਖਰ ਉਹ ਬੰਦੇ ਜਿਨ੍ਹਾਂ ਨੂੰ ਇਨਸਾਫ ਚਾਹੀਦਾ ਸੀ, ਉਹ ਪਰਿਵਾਰਕ ਮੈਂਬਰ ਜਿਹੜੇ ਬਚੇ ਕੁਸੇ ਸੀ ਵਿਚਾਰੇ, ਉਹ ਸਾਰੇ ਦੇ ਸਾਰੇ ਚੜ੍ਹਾਈ ਕਰ। ਤੇ ਜੂਨ 84 ਦੇ ਵਿੱਚ ਜਿਨ੍ਹਾਂ ਨੇ ਇੱਥੇ ਫੌਜੀਆਂ ਨੇ ਕਾਰਵਾਈ ਕੀਤੀ, ਕਹਿਰ ਕਮਾਇਆ, ਉਹਨਾਂ ਨੂੰ ਕਹਿੰਦੇ ਗਿਆਨੀ ਜੈਲ ਸਿੰਘ ਜੀ ਸਰੂਪੇ ਦਿੰਦੇ ਸੀ, ਗਿਆਨੀ ਜੈਲ ਸਿੰਘ ਮੈਡਲ ਦਿੰਦੇ ਸੀ ਕਿ ਸਿੱਖਾਂ ਦੇ ਵਿੱਚੋਂ ਰਾਸ਼ਟਰਪਤੀ ਬਣੇ ਸੀ ਨਾ, ਤੇ ਸਿੱਖ ਤੋਂ ਹੀ ਫਿਰ ਮੈਡਲ ਦਿਵਾਉਣੇ ਆ ਨਾ ਵੀ ਤੁਹਾਡੇ ਧਰਮ ਸਥਾਨ ਦੇ ਉੱਤੇ ਅਟੈਕ ਕੀਤਾ। ਆ ਆਇਆ ਇਸ ਮੁਲਕ ਦਾ ਸਿਸਟਮ। ਲੈ ਦੇ ਕੇ ਜੇ ਮਾਫੀ ਮੰਗਣ ਵਾਲਾ ਡਰਾਮਾ ਕੀਤਾ ਤਾਂ ਉਹ ਡਾਕਟਰ ਮਨਮੋਹਨ ਸਿੰਘ ਜਿਹੜਾ ਪੱਗ ਬੰਨੀ ਸਿਰਦਾ ਫਿਰਦਾ ਸਿਰ ਤੇ, ਉਹ ਪਾਰਲੀਮੈਂਟ 'ਚ ਖੜ ਕੇ ਕਹਿ ਰਿਹਾ ਸੀ ਬੜਾ ਮਾੜਾ ਹੋਇਆ, ਬੜਾ ਮਾੜਾ ਹੋਇਆ। ਆ ਤੁਹਾਡੀ ਔਕਾਤ ਆ, ਮਾਫੀ ਵੀ ਤੁਹਾਤੋਂ, ਮੈਡਲ ਵੀ ਤੁਹਾਤੋਂ, ਤੇ ਆ ਉੱਪਰ ਇੱਕ ਸ਼ੌਂਛਣਾ ਬਣਦਾ ਵੀ ਤੁਸੀਂ ਜੀ ਨਵੰਬਰ 84 ਦੇ। ਹਕੀਕਤ ਇਹ ਹੈ ਕਿ 1984 ਤੋਂ ਲੈ ਕੇ 1994 ਤੱਕ ਪੰਜਾਬ 'ਚ ਖੜਕਾ ਦੜਕਾ ਰਿਹਾ, ਖਾੜਕੂਬਾਦ ਦਾ ਖਾਲਿਸਤਾਨੀ ਸੰਘਰਸ਼ ਦਾ ਬੋਲਬਾਲਾ ਰਿਹਾ। ਇਸ ਫੈਕਟ ਨੂੰ ਦੁਨੀਆ ਦਾ ਕੋਈ ਬੰਦਾ ਝੁਠਲਾ ਨਹੀਂ ਸਕਦਾ ਜਿਹੜਾ ਮੈਂ ਦੱਸਣ ਲੱਗਿਆ। ਉਦੋਂ ਤੱਕ ਇੱਕ ਵੀ ਨਵੰਬਰ 84 ਦੇ ਕਾਤਲਾਂ ਦੇ ਵਿੱਚੋਂ ਕਿਸੇ ਨੂੰ ਅਦਾਲਤ ਵਿੱਚ ਕੋਈ ਕਾਰਵਾਈ ਨਹੀਂ ਹੋਈ। ਨਵੰਬਰ 84 ਤੱਕ ਲੋਕ ਜਾਂਦੇ ਸੀ, ਤਰੀਕ ਪੈਂਦੀ ਸੀ ਤੇ ਮੋੜੇ ਆਉਂਦੇ ਸੀ। ਉਹਨਾਂ ਨੂੰ ਕਹਿੰਦੇ ਕੁਛ ਨਹੀਂ ਕਰਨਾ, ਤੁਸੀਂ ਬਸ ਗੇੜੇ ਗੂੜੇ ਕੱਢੋ। ਉਹ ਭਾਰਤ ਸਾਰੇ ਦਾ ਸਾਰਾ, ਭਾਰਤ ਦਾ ਸਿਸਟਮ ਸਾਰੇ ਦਾ ਸਾਰਾ ਸਿੱਖਾਂ ਨੂੰ ਚੜਾ ਰਿਹਾ ਸੀਗਾ ਤੇ ਤੁਸੀਂ ਆਹੀ ਪਿੱਟਦੇ ਫਿਰਦੇ ਹੋ ਨਾ। ਨਵੰਬਰ 84 ਦਾ ਲੈਣਾ ਸੀ ਕੋਰਟਾਂ ਰਾਹੀਂ ਇਨਸਾਫ, ਲੈ ਲਓ। ਨਹੀਂ ਕੁਛ ਹੋਣ ਦਿੱਤਾ ਉਹਨਾਂ ਨੇ। ਤੇ ਧੰਨ ਦੀ ਆ ਸਾਡੀ ਕੌਮ, ਐਡੀ ਢੀਠ ਕੌਮ, ਅਜੇ ਵੀ ਉੱਥੋਂ ਇਨਸਾਫ ਭਾਲਦੇ ਫਿਰਦੇ ਆ। ਦੁਰਫਿੱਟੇ ਮੂੰਹ ਸਾਡੇ ਜੁੱਤੀਆਂ ਬਿਲਕੁਲ ਠੀਕ ਪੈ ਰਹੀਆਂ। ਆ ਲੀਡਰ ਦੇਖ ਲਓ ਸਾਡੇ, ਸਰਦਾਰ ਸੁਖਬੀਰ ਸਿੰਘ ਜੀ ਬਾਦਲ ਫਰਮਾ ਰਹੇ ਆ ਵੀ RSS ਦੀ ਸੋਚ ਗੁਰੂ ਘਰਾਂ 'ਚ ਲਾਗੂ ਹੋਣਾ ਚਾਹੁੰਦੀ ਹੈ। ਅਸੀਂ ਤਾਂ ਪਿੱਟ ਕੇ ਮਰ ਗਏ ਪਿਛਲੇ 10-12 ਸਾਲ ਤੋਂ ਕਿ ਸਾਡੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਸਾਡੇ ਤਾਂ ਜਿਹੜੇ ਗੁਰਬਾਣੀ ਦੇ ਸ਼ਬਦ ਸੀ ਉਹਨਾਂ ਦੀ ਵਿਆਖਿਆ ਹੀ ਹਿੰਦੂਆਂ ਦੇ ਹਿਸਾਬ ਨਾਲ ਹੋਣ ਲੱਗ ਪਈ। ਜਿਹੜੀ ਕੌਮ ਬੇਖੌਫ, ਨਿਡਰ, ਜੁਝਾਰੂ, ਦਲੇਰ, ਇਤਿਹਾਸ ਵਿੱਚ ਇੱਕ ਸ਼ਾਨਦਾਰ ਤੇ ਜਾਨਦਾਰ ਕੌਮ ਰਹੀ ਹੋਵੇ, ਜਿਹਨੇ ਹਰ ਜ਼ੁਲਮ ਤੋਂ ਬਾਅਦ ਵਿੱਚ ਹੋਰ ਵੱਧ ਮਜ਼ਬੂਤੀ ਨਾਲ ਇਤਿਹਾਸ ਨੂੰ ਜਿਉਂਦਾ ਕੀਤਾ, ਅੱਜ ਉਹ ਕਿੱਥੇ ਖੜੀ ਆ? ਉਹਨੂੰ ਕਿੱਥੇ ਲਿਆ ਕੇ ਖੜਾ ਕਰਤਾ? ਆਟੇ ਦਾਲ ਤੇ। ਫ੍ਰੀ 'ਚ ਆਟਾ ਦਾ ਦੇ ਦਿਓ ਜੀ, ਫ੍ਰੀ 'ਚ ਮੰਗਤਿਆਂ ਵਾਂਗੂ, ਭਿਖਾਰੀਆਂ ਵਾਂਗੂ। ਜਿਹੜੀ ਸੂਰਮਗਤੀ ਦੀ, ਦਾਤਿਆਂ ਦੀ, ਦਾਨੀਆਂ ਦੀ, ਭਗਤਾਂ ਦੀ, ਸੂਰਬੀਰਾਂ ਦੀ ਕੌਮ ਸੀ, ਉਹਦੀ ਮਾਨਸਿਕਤਾ ਇੱਥੇ ਲਿਆ ਕੇ ਸਿੱਟ ਦਿੱਤੀ। ਜਿਵੇਂ ਯੂਪੀ ਬਿਹਾਰ ਦਾ ਕੋਈ ਜਿਹੜਾ ਪ੍ਰਵਾਸੀ ਮਜ਼ਦੂਰ, ਜਿਹਨੂੰ ਸਾਡੇ ਆਮ ਬੋਲੀ 'ਚ ਭਈਆ ਕਹਿੰਦੇ ਆ, ਭਈਆ ਅਸਲ ਵਿੱਚ ਭਈਆ ਭਰਾ ਦਾ ਇੱਕ ਨੇੜਲਾ ਸ਼ਬਦ ਆ, ਭਰਾ ਵਾਂਗੂ ਆ, ਪਰ ਹੌਲੀ ਹੌਲੀ ਚਲੋ ਇਹਨੂੰ ਨੈਗੇਟਿਵ ਸ਼ੇਡ ਹੋ ਗਈ, ਚਲੋ ਆਪਾਂ ਪ੍ਰਵਾਸੀ ਮਜ਼ਦੂਰ ਕਹਿੰਦੇ। ਉਹ ਜੇਕਰ ਆਪਣੇ ਕੋਲੇ ਜੌਬ ਕਰੇ, ਇੱਥੇ ਕਰੇ ਤੇ ਉਹ ਮਾਰੇ ਫੜਾ ਵੀ ਉਧਰ ਜੋ ਹਮਾਰਾ ਚਾਚਾ ਹੈ ਉਹ ਗਾँव का ਉਧਰ ਮੁਖੀਆ ਹੈ, ਆਪਾਂ ਉਹ ਤੇ ਹੱਸਾਂਗੇ ਵੀ ਬਣੇ ਫਿਰ ਉਹ ਜੋ ਮਰਜੀ, ਇੱਥੇ ਸਾਡੇ ਤਾਂ ਤੁਸੀਂ ਦਿਹਾੜੀ ਲਾਉਂਦੇ ਹੋ, ਆਲੂ ਪੱਟਣ ਤੇ ਰੱਖਿਆ ਹੋਇਆ। ਉਵੇਂ ਹੀ ਆਪਣੀ ਕੌਮ ਜਦੋਂ ਅੱਜ ਪਿਛਲੇ ਸਮੇਂ ਦੇ ਇਤਿਹਾਸ ਦੀਆਂ ਗੱਲਾਂ ਕਰਦੀ ਹੈ, ਕਰਨੀਆਂ ਚਾਹੀਦੀਆਂ, ਪਰ ਇੱਕ ਤਾਂ ਇਹ ਹੁੰਦਾ ਵੀ ਜਦੋਂ ਸੁਣਨ ਵਾਲਾ ਕਹੇ ਯਾਰ ਧੰਨ ਦੀ ਆ ਇਹ ਕੌਮ, ਇਹਦੀ ਕਦਰ ਕਰੋ। ਦੂਜੇ ਪਾਸੇ ਜੇਕਰ ਸੁਣਨ ਵਾਲੇ ਦਾ ਇਹ ਬਣੇ ਢਿੱਡ 'ਚ ਹੱਸੇ ਅਗਲਾ ਵੀ ਇੱਥੇ ਸਾਡੇ ਕੋਲੇ ਤੁਹਾਡੀ ਔਕਾਤ ਕੀ ਆ, ਬਣੇ ਫਿਰ ਜੋ ਮਰਜ਼ੀ। ਅਸਲ ਵਿੱਚ ਇਸ ਮੁਲਕ ਦੇ ਹਾਕਮ, ਇਸ ਮੁਲਕ ਦੀ ਬਹੁ ਗਿਣਤੀ ਸਿੱਖਾਂ ਦੇ ਸਾਰੇ ਕਾਸੇ ਨੂੰ ਸੁਣ ਕੇ ਹੱਸਦੀ, ਟਿਚਰਾਂ ਕਰਦੀ ਆ ਬਈ ਤੁਸੀਂ ਜੋ ਮਰਜ਼ੀ ਸੂਰਮੇ ਹੋਵੋ, ਸ਼ੇਰ ਬੱਬਰ ਹੋਵੋ, ਤੁਹਾਡੀ ਅਸੀਂ ਇਸ ਵੇਲੇ ਚੰਗੀ ਤਰ੍ਹਾਂ ਐਨ ਕਹਾਣੀ ਨੋਟ ਕੀਤੀ ਹੋਈ ਆ, ਰੱਜ ਕੇ ਤੁਹਾਡੀ ਬੇਇੱਜ਼ਤੀ ਕੀਤੀ ਹੋਈ ਆ। ਤੁਹਾਡੇ ਲੀਡਰ ਜਿਹੜੇ ਨੇਗੇ ਉਹਨਾਂ ਨੂੰ ਕੋਈ ਰਾਹ ਨਹੀਂ ਲੱਭਦਾ ਤੇ ਜਿਵੇਂ ਅਸੀਂ ਚਾਹੁੰਦੇ ਆ ਤੁਸੀਂ ਉਵੇਂ ਕਰ। ਤੇ ਜਿਹੜੇ ਮੁੱਦੇ ਮਸਲੇ ਆ ਉਹਨਾਂ ਨੂੰ ਤਾਂ ਕੀ ਆ, ਤੁਸੀਂ ਅਕਾਲ ਤਖਤ ਸਾਹਿਬ ਤੋਂ ਵੀ ਐਤਕੀ ਜੂਨ 84 ਤੇ ਨਵੰਬਰ 84 ਬਾਰੇ ਕੋਈ ਚੱਜ ਹਾਲ ਦਾ ਪ੍ਰੋਗਰਾਮ ਨਹੀਂ ਅਨਾਉਂਸ ਕਰਾ ਸਕੇ। ਉਲਟਾ ਸਾਡੇ ਦਿੱਤੇ ਹੋਏ ਖਾੜੇ ਦੇ ਵਿੱਚ ਤੁਸੀਂ ਭੰਗੜਾ ਪਾਉਣ ਨੂੰ ਤਿਆਰ ਆ ਵੀ ਅਸੀਂ ਵੋਟਾਂ ਦਾ ਐਲਾਨ ਕਰਤਾ ਤੇ ਤੁਸੀਂ ਟੱਪਦੇ ਫਿਰਦੇ ਹੋ ਵੀ ਫਲਾਨਾ ਜਿਤਾਉਣਾ, ਫਲਾਨਾ ਫਲਾਨਾ। ਆਹ ਸਾਡਾ ਹਾਲ ਹੈ। ਅਖਬਾਰਾਂ ਪੜ੍ਹ ਲਓ, ਇੱਥੇ ਮੈਂ ਦੇਖਦਾ ਅਜੀਤ ਉੱਤੇ ਇੱਕ ਵੱਡਾ ਸਾਰਾ ਲੇਖ ਛਪਿਆ ਹੋਇਆ ਕਿ ਜੀ
ਫਲਾਨਾ ਜਿਹੜਾ ਕਿਸਾਨੀ ਨਾਲ ਸੰਬੰਧਿਤ ਕਾਲੇ ਕਾਨੂੰਨ ਸੀ ਜਾਂ ਹੋਰ ਬਦਲਵੀਂ ਖੇਤੀ, ਇਹਨੂੰ ਜੀ ਮੁੱਦਾ ਬਣਾਉਣਾ ਚਾਹੀਦਾ। ਤੇ ਇੱਕ ਆ ਹੋਰ ਖਬਰ, ਇਹ ਕਹਿੰਦਾ ਜੀ ਗੁਰੂ ਨਗਰੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿਵਾਉਣ ਦਾ ਮੁੱਦਾ ਇਹ ਜੀ ਗਾਇਬ ਹੀ ਹੋ ਗਿਆ ਚੋਣ ਪ੍ਰਚਾਰ ਚ। ਏਦਾਂ ਅਖਬਾਰਾਂ ਵਾਲੇ ਮੁੱਦੇ ਜਿਹੜੇ ਪੈਦਾ ਕਰ ਰਹੇ ਨੇ ਉਹਦੇ ਮੁਤਲਕ ਜਾਂ ਪੰਜਾਬੀ ਟਰੂਨ ਤੇ ਪੜ੍ਹ ਲਓ, ਮੁੱਦਿਆਂ ਦੀ ਥਾਂ ਚਿਹਰਿਆਂ ਉੱਤੇ ਚੋਣਾਂ ਲੜ ਰਹੀਆਂ ਨੇ ਸਿਆਸੀ ਧਿਰਾਂ। ਖੁਦਕੁਸ਼ੀਆਂ, ਨਸ਼ੇ, ਪ੍ਰਵਾਸ ਦੇ ਰੁਝਾਨ ਤੇ ਹੋਰ ਮੁੱਦੇ ਇਹਨਾਂ ਉੱਤੇ ਚੁੱਪ। ਭਾਈ ਸਾਡਾ ਮੁੱਦਾ ਤਾਂ ਇਹ ਹੈ ਕਿ ਅਸੀਂ ਤਖਤਾਂ ਤਾਜਾਂ ਵਾਲੇ ਰਾਜ ਵਾਲੇ ਹੁੰਦੇ ਸੀ, ਅੱਜ ਅਸੀਂ ਗੁਲਾਮ ਆ, ਤੇ ਗੁਲਾਮ ਵੀ ਉਸ ਕੌਮ ਦੇ ਆ ਜਿਹਦਾ ਇਤਿਹਾਸ ਮਿਥਿਹਾਸ, ਜਿਹਦਾ ਸਾਰਾ ਕੁਛ ਹੀ ਮਤਲਬ ਪੜ੍ਹਨ ਵਾਲਾ ਸੁਣਨ ਵਾਲਾ ਸ਼ਰਮਿੰਦਾ ਹੁੰਦਾ ਵੀ ਆਹ ਕੌਮ ਦੇ ਗੁਲਾਮ ਹੋਏ ਫਿਰਦੇ ਆ ਸਿੰਘ ਸੂਰ। ਆ ਪਿੱਛੇ ਜੇ ਰਾਮ ਮੰਦਿਰ ਦਾ ਜਨਵਰੀ ਫਰਵਰੀ ਚ ਚੰਗਾ ਰੌਲਾ ਰੱਪਾ ਪਿਆ। ਜਦੋਂ ਉਹ ਰੌਲਾ ਰੱਪਾ ਪੈ ਰਿਹਾ ਸੀ ਸਾਰਿਆਂ ਨੂੰ ਲੱਗਦਾ ਸੀ ਕਿ ਮੋਦੀ ਨੇ ਤਾਂ ਇਹ ਰਾਮ ਮੰਦਿਰ ਦੇ ਬਹਾਨੇ ਹੀ ਵੋਟਾਂ ਜਿੱਤ ਲੈਣੀਆਂ, ਪਰ ਉਹ ਮੁੱਦਾ ਕੰਮ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਜਿਸ ਹਿੰਦੂ ਤਵੀ ਏਜੰਡੇ ਨੂੰ, ਭਗਵੇਂ ਏਜੰਡੇ ਨੂੰ ਚਲਾ ਕੇ 10 ਸਾਲ ਭਾਰਤ ਦੀਆਂ ਘੱਟ ਗਿਣਤੀਆਂ ਦੇ ਛਤਰ ਫੇਰਿਆ, ਥਾਂ ਥਾਂ ਤੇ ਬੰਨ ਕੇ ਕਹਿ ਜੈ ਸ਼੍ਰੀ ਰਾਮ, ਉਹ ਸਾਰਾ ਕੁਝ ਐਸ ਵੋਟਾਂ ਵੇਲੇ ਲੋਕਾਂ ਨੂੰ ਲੱਗਦਾ ਕਿ ਜੇ ਬੀਜੇਪੀ ਇੱਕ ਵਾਰੀ ਫੇਰ ਆ ਗਈ ਤਾਂ ਸਭ ਤੋਂ ਭੈੜਾ, ਸਭ ਤੋਂ ਮਾੜਾ ਹਾਲ ਹੋ ਲੋਕਾਂ। ਪਰ ਇਹਦੇ ਬਾਵਜੂਦ ਇੱਥੇ ਹੀ ਬੇਅੰਤ ਚਿਹਰੇ ਤੁਹਾਨੂੰ ਮਿਲ ਜਾਣਗੇ ਜਿਹੜੇ ਕਹਿੰਦੇ ਆ ਆਏਗਾ ਤਾਂ ਮੋਦੀ ਹੀ। ਹੁਣ ਜਿਸ ਮੁਲਕ ਦੇ ਵਿੱਚ ਜੂਤ ਪਤਾਣ ਕਰਵਾਉਣ ਵਾਲੇ ਲੋਕ ਕਹਿਣਗੇ ਆਏਗਾ ਮੋਦੀ ਹੀ, ਉੱਥੇ ਜਿਹੜੇ ਸਿਆਣੇ ਸੂਝਵਾਨ ਜਾਂ ਲਿਆਕਤ ਵਾਲੇ ਬੰਦੇ ਆ ਉਹ 49 ਬੰਦੇ ਕੀ ਕਰਨਗੇ ਜਿਨ੍ਹਾਂ ਦੇ ਮੁਕਾਬਲੇ ਤੇ 51 ਭੇਡਾਂ ਨੇ ਇਹੋ ਜਿਹੇ ਹਾਕਮ ਚੁਣ ਦੇਣੇ ਆ ਜਿਨ੍ਹਾਂ ਨੇ ਇਸ ਮੁਲਕ ਦਾ ਪਹਿਲਾ ਸਤਿਆਨਾਸ਼ ਕੀਤਾ ਤੇ ਗਾਂਹ ਕਰਨਾ। ਇਵੇਂ ਹੀ ਸਾਡੀ ਕੌਮ ਦਾ ਹਾਲ। ਜਿਹਨੂੰ ਸਮਝ ਆ, ਜਿਹਨੂੰ ਗੱਲ ਦੀ ਲਿਆਕਤ ਆ, ਉਹਦੀ ਗੱਲ ਦੇ ਉੱਤੇ ਤਾਂ ਐ ਟੁੱਟ ਕੇ ਉਹਨੂੰ ਪੈਂਦੇ ਆ ਵੀ ਤੂੰ ਚੁੱਪ ਕਰ। ਸਾਨੂੰ ਪਤਾ ਮਤਲਬ ਜੇ ਕਹੀਏ ਵੀ ਆਪਾਂ ਪੰਥ ਦੀ ਆਜ਼ਾਦੀ ਦੀ ਲੜਾਈ ਲੜੀਏ ਤਾਂ ਉਹਨੂੰ ਕਹਿੰਦੇ ਆ ਇਹ ਤਾਂ ਮਰਵਾਊ। ਜਿਤਾਊਗਾ ਕੌਣ? ਜਿਉਂਦਾ ਕੌਣ ਕਰੂ ਕੌਮ ਨੂੰ? ਉਹ ਜਿਹੜਾ MLA MP ਬਣਨ ਦੇ ਸੁਪਨੇ ਦਿਖਾਵੇ ਸਾਨੂੰ। ਭਾਈ ਉਹ ਤਾਂ ਕੈਨੇਡਾ ਦੇ ਵਿੱਚ ਬਹਿ ਕੇ ਉੱਥੇ ਰੈਫਰੈਂਡਮ ਨੂੰ ਡਿਚ ਕਰਨ ਲਈ, ਜਿਹੜਾ ਸਿੱਖ ਰੈਫਰੈਂਡਮ ਸਿੱਖ ਕਰਦੇ ਫਿਰਦੇ ਆਜ਼ਾਦੀ ਲਈ, ਉਹਨੂੰ ਛੋਟਾ ਦਿਖਾਉਣ ਲਈ ਭਾਰਤ ਦਾ ਹਾਈ ਕਮਿਸ਼ਨਰ ਉੱਥੇ ਕਹਿ ਰਿਹਾ ਕਿ ਜੀ ਗੱਲ ਹੀ ਕੋਈ ਨਹੀਂ, ਸਾਡੇ ਉੱਥੇ ਰੈਫਰੈਂਡਮ ਹੀ ਚੱਲਦਾ, ਭਾਰਤੀ ਸੰਵਿਧਾਨ ਦੀ ਸਹੁੰ ਖਾਓ। ਤੇ ਕਈ ਵਿਚਾਰੇ ਸਹੁੰ ਖਾ ਕੇ ਇਸ ਰੈਫਰੈਂਡਮ ਦੇ ਰਾਹੀਂ MP MLA ਬਣਦੇ ਵੀ ਫਿਰਦੇ ਆ। ਭਾਈ ਕੀ ਕਰੀਏ? ਖੈਰ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਚਰਚਾ ਕਰਨੀ ਕਰਾਉਣੀ ਆਪਦੀ ਥਾਂ ਤੇ ਇੱਕ ਹੋਰ ਗੱਲ ਆ ਜ਼ਰੂਰੀ, ਉਹ ਕਰਕੇ ਫਿਰ ਆਪਾਂ ਅੱਗੇ ਤੁਰਦੇ ਆ। ਉਹ ਗੱਲ ਇਹ ਹੈ ਕਿ ਪਿਛਲੇ ਦਿਨੀ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਇੱਕ ਭੈੜੇ ਅਨਸਰ ਨੇ ਕੀਤੀ ਤੇ ਉਹਦੇ ਪਰਿਵਾਰ ਨੇ ਸ਼ਰਮ ਮੰਨਣ ਦੀ ਥਾਂ ਉਲਟਾ ਮੁਕੱਦਮਾ ਦਰਜ ਕਰਵਾਤਾ। ਹਾਲਾਂਕਿ ਉਹਦੇ ਰਿਸ਼ਤੇਦਾਰ ਪੂਰਾ ਕਲਪ ਰਹੇ ਨੇ ਕਿ ਇਹ ਪਰਿਵਾਰ ਹੀ ਬਿਲਕੁਲ ਗਲਤ ਪਾਸੇ ਤੁਰਿਆ ਹੋਇਆ, ਇਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ। ਪਰ ਪੁਲਿਸ ਨੇ ਗ੍ਰਿਫਤਾਰ ਵੀ ਕਰ ਲਏ। ਜਰਨੈਲ ਸਿੰਘ ਹੋਣੀ ਜਿਨ੍ਹਾਂ ਨੇ ਇਹ ਕਾਰਵਾਈ ਕੀਤੀ ਉਸ ਦੁਸ਼ਟ ਨੂੰ ਸੋਧਾ ਲਾਇਆ ਤੇ ਨਾਲ ਦੀ ਨਾਲ ਪੁਲਿਸ ਵਾਲੇ ਜਿਹੜੇ ਨੇ ਉਹ ਹੋਰਨਾਂ ਦੇ ਉੱਤੇ ਵੀ ਕਾਰਵਾਈ ਕਰਨ ਨੂੰ ਤਿਆਰੇ ਕੱਸੀ ਫਿਰਦੇ ਆ। ਪਰ ਸਿੱਖ ਜਗਤ ਦੇ ਜਾਗੇ ਹੋਏ ਹਿੱਸੇ ਨੇ ਆਪਦੇ ਫਰਜ਼ ਨਿਭਾਏ ਨੇ। ਅੱਜ ਫਿਰੋਜ਼ਪੁਰ ਦੇ ਵਿੱਚ ਬੰਡਾਲਾ ਪਿੰਡ ਦੇ ਵਿੱਚ ਜਿਹੜੀ ਬੇਅਦਬੀ ਦੀ ਘਟਨਾ ਹੋਈ ਹੈ ਉਹਦੇ ਸੰਬੰਧ ਵਿੱਚ ਜਿਹੜੇ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਪਰਿਵਾਰ ਨੂੰ 51,000 ਰੁਪਏ ਅੱਜ ਸੇਵਾ ਭੇਂਟ ਹੋਈ ਆ। ਇਸ ਤੋਂ ਪਹਿਲਾਂ ਵੀ ਕੁਝ ਗੁਰਸਿੱਖ ਪਿਆਰਿਆਂ ਨੇ ਸੇਵਾ ਭੇਂਟ ਕੀਤੀ। ਹਰ ਮਹੀਨੇ ਉਹਦੇ ਬੱਚੇ ਦੀ ਸਕੂਲ ਦੀ ਫੀਸ, ਮਾਤਾ ਦੀ ਦਵਾਈ ਤੇ 20,000 ਰੁਪਏ ਪਰਿਵਾਰ ਦੇ ਗੁਜ਼ਾਰੇ ਲਈ ਸੰਗਤ ਦੇ ਸਹਿਯੋਗ ਨਾਲ ਹਰ ਮਹੀਨੇ ਦੇਣ ਦਾ ਉੱਥੇ ਫੈਸਲਾ ਹੋਇਆ। ਇਸ ਤਰੀਕੇ ਨਾਲ ਸਿੱਖ ਕੌਮ ਦੱਸ ਰਹੀ ਆ ਕਿ ਜਿਹੜੇ ਬੇਅਦਬੀ ਕਰਨਗੇ ਉਹਨਾਂ ਨੂੰ ਸੋਧੇ ਬਗੈਰ, ਕਿਉਂਕਿ ਭਾਰਤੀ ਸਟੇਟ ਹੁਣ ਤੱਕ ਬੇਅਦਬੀਆਂ ਰੋਕਣ ਵਾਲੇ ਪਾਸੇ ਨਹੀਂ ਆਈ। ਉਲਟਾ ਕਾਨੂੰਨ ਜਿਹੜਾ ਕਹਿੰਦੇ ਸੀ ਬਣਾ ਦਿਆਂਗੇ ਉਹਦੀ ਵੀ ਕੋਈ ਗੱਲ ਨਹੀਂ। ਲਗਾਤਾਰ ਸਾਡੇ ਇਸ਼ਟ ਦੀ
ਚੇਤੇ ਕਰੋ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਨੀਤ ਨਾਲ ਇੱਕ ਹਮਲਾਵਰ ਦੁਸ਼ਟ ਨੇ ਦਰਬਾਰ ਸਾਹਿਬ ਦੇ ਵਿੱਚ ਛਾਲ ਮਾਰਤੀ ਸੀ, ਜਿੱਥੇ ਮੁੱਖ ਸਥਾਨ, ਉਹਦੀਆਂ ਫੋਟੋਆਂ ਵੀ ਪਾ ਕੇ ਮੀਡੀਆ 'ਚ ਘੁਮਾਇਆ ਗਿਆ ਸੀ ਕਿ ਜੀ ਇਹਦਾ 1 ਲੱਖ ਰੁਪਈਆ 5 ਲੱਖ ਰੁਪਈਆ ਨਾਮ ਦਿਆਂਗੇ। ਕੋਈ ਬਣੀ ਗੱਲ? ਤੋ ਜਦੋਂ ਇਸ ਮੁਲਕ ਦਾ ਸਿਸਟਮ ਪੂਰੀ ਤਰ੍ਹਾਂ ਸਿੱਖਾਂ ਦੇ ਇਸ਼ਟ ਨੂੰ ਬੇਅਦਬ ਕਰਨ ਲਈ ਜੁਟਿਆ ਹੋਇਆ ਹੈ, ਤਾਂ ਫਿਰ ਉੱਥੇ ਸਿੱਖਾਂ ਨੂੰ ਵਿਚਾਰਿਆਂ ਨੂੰ ਆਹੀ ਕਰਨਾ ਪਊ ਵੀ ਸੋਧਾ ਲਾਓ ਤੇ ਉਹਦੇ ਪਰਿਵਾਰ ਨੂੰ ਮਗਰੋਂ ਸਾਂਭ ਲਓ, ਜਿਵੇਂ ਇੱਥੇ ਸਾਂਭਿਆ ਗਿਆ। ਇਹ ਪਿਰਤ ਚੰਗੀ ਆ। ਤੇ ਇਸ ਬੇਅਦਬੀ ਦੇ ਮੌਕੇ ਜਿਹੜੀ ਭਾਵਨਾ ਪੰਥ ਵਿੱਚ ਪ੍ਰਗਟ ਹੋਈ ਆ ਕਿ ਜੀ ਜੇ ਮੰਦਬੁੱਧੀ ਆ ਤਾਂ ਫਿਰ ਆਪਦੇ ਘਰਦਿਆਂ ਦੇ ਤਾਂ ਕੱਪੜੇ ਪਾੜਦਾ ਨਹੀਂ, ਜੇ ਮੰਦਬੁੱਧੀ ਆ ਆਪਦੀ ਕਿਸੇ ਪਰਿਵਾਰ ਦੀ ਧੀ ਭੈਣ ਨੂੰ ਤਾਂ ਬੇਅਦਬ ਕਰਦਾ ਨਹੀਂ। ਉਹ ਇੰਨਾ ਸੱਚੇ ਤੇ ਸੁੱਚੇ ਤਰੀਕੇ ਨਾਲ ਦਰਬਾਰ ਸਾਹਿਬ CCTV ਤੁਸੀਂ ਦੇਖੋ, ਉਹ ਅੰਦਰ ਦਾਖਲ ਹੁੰਦਾ ਹੈ ਪੂਰਾ ਐਨ ਚਤੰਨਵਾ, ਤੇ ਆ ਕੇ ਤਾਬਿਆਂ ਵਾਲੇ ਪਾਸੇ ਦੀ ਜਿਸ ਤਰੀਕੇ ਨਾਲ ਉਹਨੇ ਅੰਗ ਨੂੰ ਬੇਪਦ ਕੀਤਾ, ਬੇਅਦਬੀ ਕੀਤੀ, ਕੋਈ ਲੱਗਦਾ ਹੀ ਨਹੀਂ ਹੈਗਾ ਵੀ ਉਹ ਪਾਗਲ ਹੈ। ਚੰਗਾ ਭਲਾ ਸਿਆਣਾ ਪੈਣਾ ਬੰਦਾ ਹੈ, ਤੇ ਉਹਨੇ ਇਹ ਕਰਤੂਤ ਕੀਤੀ। ਤੇ ਉਲਟਾ ਇਹ ਪਰਿਵਾਰ ਜਿਹਨੂੰ ਭੋਰਾ ਸ਼ਰਮ ਨਹੀਂ ਆਉਂਦੀ ਹੈਗੀ ਕਿ ਸਾਡੇ ਟੱਬਰ ਦੇ ਜੀ ਨੇ ਕੀ ਕਾਰਾ ਕਰਤਾ, ਇਹਨਾਂ ਨੂੰ ਤਾਂ ਸੰਗਤ ਦੇ ਸਾਹਮਣੇ ਮਾਫੀ ਮੰਗਣੀ ਚਾਹੀਦੀ ਆ ਕਿ ਸਾਡੇ ਪਰਿਵਾਰ ਤੇ ਕਿੰਨੀ ਖਰਾਮੀ ਕੀਤੀ ਹੈ। ਪਰ ਚੱਕੀ ਹੋਈ ਲੰਬੜਾਂ ਦੀ ਘੁੱਗੀ ਕਾਂ ਦੇ ਬਰਾਬਰ ਬੋਲੇ, ਉਹ ਕੰਮ ਹੋਇਆ। ਸਿਸਟਮ ਨੇ ਆ ਕੇ ਪੰਪ ਮਾਰਿਆ ਹੋਣਾ ਵੀ ਤੁਹਾਨੂੰ ਕੋਈ ਲੋੜ ਹੀ ਨਹੀਂ ਡਰਨ ਡੁਰ ਦੀ, ਅਸੀਂ ਖੜੇ ਹਾਂ। ਸਿੱਖੀ ਅਤੇ ਸਿੱਖਾਂ ਦੇ ਉਲਟ ਜਿਹੜਾ ਵੀ ਕੋਈ ਬੰਦਾ ਕਿਸੇ ਵੀ ਤਰੀਕੇ ਨਾਲ ਕੁਝ ਕਰੂਗਾ, ਭਾਰਤ ਦਾ, ਜਿਹੜੇ ਲੋਕ ਕਹਿੰਦੇ ਜੀ ਮੇਰਾ ਦੇਸ਼ ਮਹਾਨ, ਭਾਰਤ ਮਾਤਾ, ਭਾਰਤੀ ਸਿਸਟਮ ਉਹਦੇ ਹੱਕ 'ਚ ਖੜਾ ਮਿਲੂ, ਉਹਦੀ ਸਪੋਰਟ 'ਚ ਖੜਾ ਮਿਲੂ। ਤੇ ਸਿੱਖਾਂ ਨੂੰ ਆਪਦਾ ਨੈਰੇਟਿਵ, ਜਿਵੇਂ ਆ ਨੌਜਵਾਨਾਂ ਨੇ ਸੇਵਾ ਕੀਤੀ ਆ ਮਾਇਆ ਵੱਲੋਂ, ਸੋਧੇ ਵੱਲੋਂ, ਇਹੀ ਰਾਹ ਜਿਹੜਾ ਹੈ ਉਹ ਅਪਣਾਉਣਾ ਪੈਣਾ, ਤੇ ਇਹੀ ਤਰੀਕਾ, ਇਹ ਤੋਂ ਬਗੈਰ ਕੋਈ ਹੋਰ ਤਰੀਕਾ ਨਹੀਂ। ਖੈਰ, ਆਪਾਂ ਆਈਏ ਮੁੱਦੇ ਉੱਤੇ। ਇੱਕ ਇੱਥੇ ਤਰਨਜੀਤ ਸਿੰਘ ਸੰਧੂ, ਤਰਨਜੀਤ ਸਿੰਘ ਸੰਧੂ ਅਮਰੀਕਾ ਦੇ ਵਿੱਚ ਇੰਡੀਆ ਦਾ ਅੰਬੈਸਡਰ ਸੀ। ਜਦੋਂ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਬੇਨਕਾਬ ਹੋਈ ਹੈ, ਇਹ ਹੋ ਹੀ ਨਹੀਂ ਸਕਦਾ ਕਿ ਇਸ ਸਾਰੇ ਕਾਂਡ ਵਿੱਚ ਇਸ ਵਿਅਕਤੀ ਨੂੰ ਪਤਾ ਨਾ ਹੋ। ਚੇਤੇ ਕਰੋ ਜਦੋਂ ਕ੍ਰਿਸ਼ਕ ਜਹਾਜ਼ ਕਾਂਡ ਹੋਇਆ, ਕੈਨੇਡਾ ਦੇ ਵਿੱਚੋਂ ਸਾਰੇ ਅੰਬੈਸੀ ਵਾਲੇ ਭਜਾਏ ਸੀ ਨਾ, ਜਿਹੜਾ ਮਲੋਆ ਕਿਸ਼ਨ ਧਾਰਵਾ ਉਹਨੇ ਆਪਣੀ ਕਿਤਾਬ 'ਚ ਲਿਖਿਆ। ਹੋਰ ਬੜੇ ਥਾਵਾਂ ਤੇ ਡਾਕੂਮੈਂਟ ਪਏ ਨੇ ਕਿ ਕਿਉਂ ਇੰਡੀਅਨ ਅੰਬੈਸੀ ਦੇ ਸਾਰੇ ਅਮਲੇ ਫਾਇਲੇ ਨੂੰ ਤਿੱਤਰ ਕਰਨਾ ਪਿਆ। ਹੋਰਨਾਂ ਮੁਲਕਾਂ 'ਚੋਂ ਵੀ ਇਹੋ ਜਿਹੀਆਂ ਖਬਰਾਂ ਆਉਂਦੀਆਂ ਨੇ। ਆਸਟ੍ਰੇਲੀਆ ਦੀ 2 ਸਾਲ ਪੁਰਾਣੀ ਖਬਰ ਪਿਛਲੇ ਹਫ਼ਤੇ ਘੁੰਮਦੀ ਫਿਰਦੀ ਸੀ। ਇਵੇਂ ਹੀ ਹੋਰਨਾਂ ਮੁਲਕਾਂ ਦੇ ਵਿੱਚ ਇੰਡੀਅਨ ਅੰਬੈਸੀਆਂ ਦੇ ਵਿੱਚ ਏਜੰਟ ਜਿਹੜੇ ਨੇ, ਏਜੰਸੀਆਂ ਦੇ, ਉਹ ਜਦੋਂ ਬੇਨਕਾਬ ਹੁੰਦੇ ਨੇ, ਮੁਲਕਾਂ ਦਾ ਇੱਕ ਸਿਸਟਮ ਆ ਕੇ ਜੀ ਇਹਨਾਂ ਤੇ ਕੋਈ ਮੁਕੱਦਮਾ ਨਹੀਂ ਚੱਲ ਸਕਦਾ, ਇਹਨਾਂ ਨੂੰ ਫਿਰ ਪੱਤੇ ਤੋੜ ਕਰ ਦਿੰਦਾ ਵੀ ਤਿੱਤਰ ਹੋ ਰਹੇ ਸਾਡੇ ਮੁਲਕ। ਇਸ ਤਰੀਕੇ ਨਾਲ ਜਦੋਂ ਤਰਨਜੋਤ ਸਿੰਘ ਸੰਧੂ ਦਾ ਜ਼ਿਕਰ ਆਉਂਦਾ ਤਾਂ ਮਨ ਵਿੱਚ ਇਹ ਖਿਆਲ ਆਉਣਾ ਸੁਭਾਵਕ ਆ ਕਿ ਇਸ ਬੰਦੇ ਨੂੰ ਲਾਜ਼ਮੀ ਪਤਾ ਹੋਊਗਾ ਕਿ ਇੱਥੇ ਸਿੱਖਾਂ ਦਾ ਕਤਲੇਆਮ ਕਰਾਉਣ ਲਈ, ਟਾਰਗੇਟ ਕਿਲਿੰਗ ਕਰਨ ਲਈ ਕੀ ਖੇਡਾਂ ਖੇਡੀਆਂ ਜਾ ਰਹੀਆਂ। ਹੁਣ ਉੱਥੇ ਉਹ ਬੰਦਾ ਜਦੋਂ ਗੁਰਦੁਆਰਿਆਂ 'ਚ ਜਾਣ ਦੀ ਕੋਸ਼ਿਸ਼ ਕਰਦਾ ਰਿਹਾ, ਨਿਊਯਾਰਕ ਦੇ ਵਿੱਚ ਤੇ ਹੋਰਨਾਂ ਥਾਵਾਂ ਤੇ, ਸਿੱਖ ਸੰਗਤਾਂ ਨੇ ਠੋਕਮਾ ਵਿਰੋਧ ਕੀਤਾ ਕਿ ਪੰਨੂ ਨੂੰ ਕਤਲ ਕਰਾਉਣ ਦੀ ਸਾਜ਼ਿਸ਼ ਵਿੱਚ ਇੰਡੀਅਨ ਏਜੰਟਾਂ ਦਾ ਹੱਥ ਵਾ, ਤੇ ਤੂੰ ਵੀ ਭਾਰਤੀ ਜਿਹੜਾ ਅੰਬੈਸਡਰ, ਉਹਨੂੰ ਉੱਥੇ ਕਾਫੀ ਥਾਵਾਂ ਦੇ ਉੱਤੇ ਭਜਾਇਆ। ਇੱਥੇ ਉਹ ਇੰਡੀਆ ਆਇਆ ਤੇ ਇੱਥੇ ਉਹਨੂੰ ਸ਼੍ਰੋਮਣੀ ਕਮੇਟੀ ਵਾਲੇ ਸਰੂਪ ਵਿੱਚ ਕੀ ਫਿਰਦੇ ਆ। ਇੱਥੇ ਉਹਨੂੰ ਕੋਈ ਸਿੱਖ ਸੰਸਥਾ ਨਹੀਂ ਜਿਹਨੇ ਉਹਨੂੰ ਮਾਣ ਤਾਣ ਨਾ ਕੀਤਾ ਹੋਵੇ। ਭਾਈ, ਜਿਹੜੀ ਸੰਗਤ ਗੁਰੂ ਦੀ ਅਮਰੀਕਾ ਦੇ ਵਿੱਚ ਉਹਦਾ ਵਿਰੋਧ ਕਰਦੀ ਰਹੀ ਆ, ਉਸ ਸੰਗਤ ਦੀ ਭਾਵਨਾ ਕੀ ਆ, ਉਹ ਕਿਉਂ ਵਿਰੋਧ ਕਰਦੀ ਆ, ਇਹ ਤੁਹਾਨੂੰ ਪਤਾ ਨਹੀਂ। ਇੱਥੇ ਤੁਸੀਂ ਉਹਨੂੰ ਸਰੋਪੇ ਪਾ ਕੇ ਕੀ ਸਾਬਤ ਕਰਨਾ ਚਾਹੁੰਦੇ ਹੋ? ਕੀ ਸਾਬਤ ਕਰਨਾ ਚਾਹੁੰਦੇ ਹੋ ਕਿ ਇਹ ਬੰਦਾ ਤਾਂ ਸਿੱਖਾਂ 'ਚ ਬੜਾ ਪ੍ਰਵਾਨਿਤ ਹੈ, ਕੋਈ ਸੰਸਥਾ ਨਹੀਂ ਬਚੀ ਜੀ ਜਿਹਨੇ ਉਹਦੇ ਮੈਡਲ, ਸਰੋਪੇ, ਉਹ ਆ ਠੀਪੀਆਂ ਜਿਹਾ ਨਾ ਫੜਾਈਆਂ ਹੋਣ। ਹੁਣ ਉਹਨੇ BJP ਜੁਆਇਨ ਕਰ ਲਈ,
ਬੀਜੇਪੀ ਜੁਆਇਨ ਕਰਕੇ ਉਹ ਚੋਣ ਲੜ ਰਿਹਾ ਅੰਮ੍ਰਿਤਸਰ ਤੋਂ, ਤੇ ਉਹਨੂੰ ਪੰਜਾਬ ਦਾ ਪੰਥ ਦਾ ਬੜਾ ਚਹੇਤਾ ਬਣਾ ਕੇ ਵੀ ਇਹ ਤਾਂ ਜੀ ਸਮੁੰਦਰੀ ਸਾਹਿਬ ਤੇਜਾ ਸਿੰਘ ਸਮੁੰਦਰੀ ਦੇ ਪਰਿਵਾਰ ਚੋਂ ਆ। ਅਸੀਂ ਤਾਂ ਬਾਣੀ ਦੇ ਵਿੱਚੋਂ ਜਾਂ ਸਿੱਖ ਇਤਿਹਾਸ ਤੋਂ ਇਹ ਸਿੱਖਿਆ ਵੀ ਹਰੇਕ ਬੰਦਾ ਆਪਦੀ ਸਿੱਖੀ ਆਪ ਕਮਾਉਂਦਾ। ਹੁਣ ਮੇਰਾ ਭਰਾ ਜਿਹੜਾ ਜਾਂ ਮੇਰਾ ਫਾਦਰ ਪਿਓ ਆ ਮੇਰਾ ਜਾਂ ਮੇਰਾ ਬੇਟਾ, ਉਹ ਮੇਰੇ ਜੋ ਮੇਰੀ ਦੇਣ ਜਾਂ ਮੈਂ ਕੁਝ ਪੰਥ ਲਈ ਕੀਤਾ ਉਹਦਾ ਨਹੀਂ, ਉਹਨਾਂ ਨੂੰ ਆਪਦੀ ਕਮਾ ਕੇ ਦਿਖਾਉਣੀ ਪਊ। ਇਹ ਸ਼ੁਰੂ ਤੋਂ ਹੀ ਰਵਾਇਤ ਚੱਲੀ ਆਉਂਦੀ ਆ। ਗੁਰੂ ਸਾਹਿਬਾਨ ਦੇ ਆਪਦੇ ਜਿਹੜੇ ਉਹਨਾਂ ਦੇ ਧੀਆਂ ਪੁੱਤ ਸੀ, ਉਹਨਾਂ ਨੂੰ ਵੀ ਆਪਦੀ ਸਿੱਖੀ ਦੇ ਹਿਸਾਬ ਨਾਲ ਵੀ ਉਹਨਾਂ ਨੇ ਕੀ ਸਿੱਖੀ ਨੇ ਕੀਤਾ ਕਤਰਿਆ, ਆਪਾਂ ਉਵੇਂ ਦੇਖਦੇ ਆ। ਪੁੱਤਰੀ ਕੌਲ ਨਾ ਪਾਲਿਓ, ਭਾਈ ਗੁਰਦਾਸ ਦੀ ਵਾਰ ਆ ਇੱਕ ਪੂਰੀ ਇਸ ਮਸਲੇ ਤੇ। ਖੈਰ ਉਧਰ ਨੂੰ ਆਪਾਂ ਨਾ ਜਾਈਏ। ਇਹ ਕਹਿਣਾ ਕਿ ਜੀ ਉਹ ਤਾਂ ਲਾਲਪੁਰਾ ਤੇਜਾ ਸਿੰਘ ਸਮੁੰਦਰੀ ਦਾ ਬੇਟਾ ਪੋਤਾ, ਇਹਦੇ ਨਾਲ ਕੀ ਫਰਕ ਪੈਂਦਾ ਜੀ? ਸਾਰੀ ਉਮਰ ਤਾਂ ਉਹ ਭਾਰਤ ਮਾਤਾ ਕੀ ਜੈ ਕਹਿੰਦਾ ਰਿਹਾ, ਉਸ ਸਿਸਟਮ ਦਾ ਹਿੱਸਾ ਰਿਹਾ। ਤੇ 1984 ਮੌਕੇ ਵੀ ਸ਼ਾਇਦ ਇਸੇ ਸਿਸਟਮ ਦਾ ਹਿੱਸਾ ਹੋਵੇ, ਜੇ ਉਦੋਂ ਹੋਵੇ ਪਤਾ ਨਹੀਂ ਮੈਨੂੰ ਤਾਂ। ਜਿਵੇਂ ਉਸ ਟਾਈਮ ਮਾਨ ਸਾਹਿਬ ਨੇ, ਹਰਿੰਦਰ ਸਿੰਘ ਖਾਲਸਾ ਨਾਰਵੇ ਨੇ ਤੇ ਹੋਰ ਕਈਆਂ ਨੇ ਨੌਕਰੀਆਂ ਛੱਡੀਆਂ। ਹੁਣ ਇਹ ਜਿਹੜਾ ਤਰਨਜੀਤ ਸਿੰਘ ਸੰਧੂ ਹੈ, ਇਹ ਬੰਦਾ ਬੀਜੇਪੀ ਵੱਲੋਂ ਚੋਣ ਲੜ ਰਿਹਾ। ਇਸ ਮੁਲਕ ਵਿੱਚ 1950 ਤੋਂ ਲੈ ਕੇ ਹੁਣ ਤੱਕ ਬੇਅੰਤ ਇਹੋ ਜਿਹੇ ਰਿਟਾਇਰ ਹੋਏ ਅੱਡ-ਅੱਡ ਮੁਲਕਾਂ 'ਚ ਸੇਵਾ ਕਰਨ ਵਾਲੇ ਅੰਬੈਸਡਰ ਰਹਿੰਦੇ ਹੋਣਗੇ, ਪਰ ਕੁਝ ਕੁ ਅੰਬੈਸਡਰਸ ਨੂੰ ਇਸ ਮੁਲਕ ਦਾ ਸਿਸਟਮ ਸਪੈਸ਼ਲ ਟ੍ਰੀਟਮੈਂਟ ਦਿੰਦਾ। ਕਿਉਂ? ਕੀ ਲੋੜ ਪੈ ਜਾਂਦੀ ਹੈ ਉਹਨਾਂ ਲਈ? ਇਸ ਕਰਕੇ ਕਿ ਉਹਨਾਂ ਨੇ ਆਪਦੀ ਨੌਕਰੀ ਦੌਰਾਨ ਕੁਝ ਖਾਸ ਸੇਵਾ ਕਰਕੇ ਦਿਖਾਈ। ਜਾਣੀ ਕਿ ਜਿਵੇਂ ਪੰਜਾਬ ਦੇ ਕਿਸੇ ਪਿੰਡ ਦੇ ਵਿੱਚ ਆਮ ਹੀ ਸਾਡੇ ਬਹੁਤੇ ਜ਼ਿਆਦਾ ਫੌਜੀ ਰਿਟਾਇਰ ਮਿਲ ਜਾਂਦੇ। ਜੇ 30-35 ਪਿੰਡ 'ਚ ਫੌਜੀ ਰਿਟਾਇਰ ਹੋਣ, ਉਹਨਾਂ ਵਿੱਚੋਂ ਸਾਰੇ ਜੇ ਇੱਕੋ ਜਿਹਾ ਜੀਵਨ ਜਿਉ ਰਹੇ ਹੋਣ ਤਾਂ ਸਧਾਰਨ ਗੱਲ। ਪਰ ਜੇ ਇੱਕ ਨੂੰ ਜਿਹਨੇ ਭਾਰਤੀ ਨੌਕਰੀ ਕਰਦਿਆਂ ਵਕਤ ਕੋਈ ਕੁੱਤੇ ਕੰਮ ਕੀਤੇ ਹੋਣ ਸਿਸਟਮ ਦੇ ਆਖੇ ਲੱਗ ਕੇ, ਉਹਨੂੰ ਫਿਰ ਸਿਕਿਉਰਟੀਆਂ ਦੀ ਲੋੜ ਆ, ਉਹਨੂੰ ਆਪਦੇ ਬਚਾਅ ਲਈ ਕੋਈ ਕੋਟ ਆਸਰੇ ਦੀ ਲੋੜ ਆ। ਉਹਦੇ ਲਈ ਫਿਰ ਕੀ ਆ ਵੀ ਉਹਨੂੰ ਕਹਿਣਗੇ ਤੂੰ ਕੋਈ ਚੋਣ ਚਾਣ ਲੜ ਲਾ, ਤੂੰ ਐਮਐਲਏ ਬਣ ਜਾ। ਜੇ ਤੈਨੂੰ ਉਦਾਂ ਸਿਕਿਉਰਟੀਆਂ ਦਿੱਤੀਆਂ, ਗੱਡੀਆਂ ਕਾਫਲੇ ਦਿੱਤੇ, ਤੇ ਬਾਕੀ ਸਾਰਿਆਂ ਨੇ ਕਹਿਣਾ ਵੀ ਅਸੀਂ ਵੀ ਦੇ ਕਰਕੇ ਹੌਲਦਾਰ ਰਿਟਾਇਰ ਹੋਏ ਆ, ਇਹਨੂੰ ਕਾਹ ਤੂੰ ਇੰਨਾ ਕੁਝ। ਜਦੋਂ ਤੂੰ ਸਿਆਸੀ ਭਲਵਾਨ ਬਣ ਜਾਏਗਾ ਫਿਰ ਲੋਕ ਹਜਮ ਕਰ ਲੈਂਦੇ ਹੁੰਦੇ ਨੇ ਵੀ ਇਹਦੇ ਨਾਲ ਏਡਾ ਵੱਡਾ ਕਾਫਲਾ ਚੱਲਣਾ ਹੀ ਆ, ਇਹ ਸਿਆਸੀ ਬਣ। ਇਸ ਤਰੀਕੇ ਨਾਲ ਹਰਦੀਪ ਸਿੰਘ ਪੁਰੀ ਇਦੋਂ ਪਹਿਲਾਂ ਬੜਾ ਰੌਲਾ ਪਿਆ ਜੀ, ਉਹਦੀ ਪੱਗ ਲਾਤੀ, ਅਮਰੀਕਾ 'ਚ ਪੱਗ ਲਾਤੀ। ਨਹੀਂ ਕਿਹਨੂੰ ਪਤਾ ਲੱਗਣਾ ਸੀ ਵੀ ਪੁਰੀ ਨਾਂ ਦਾ ਬੰਦਾ, ਅੱਜ ਕਿਸੇ ਨੂੰ ਨਹੀਂ ਪਤਾ ਹੋਣਾ ਸਾਡੇ ਚੋਂ ਵੀ ਅਮਰੀਕਾ 'ਚ ਕਿਹੜਾ ਅੰਬੈਸਡਰ ਆ, ਕੈਨੇਡਾ 'ਚ ਕਿਹੜਾ। ਪਰ ਉਸ ਬਹਾਨੇ ਉਹਨੇ ਸਾਰੀ ਦੁਨੀਆ ਨੂੰ ਦੱਸਤਾ ਤੇ ਅਸੀਂ ਸਾਡੇ ਇੱਥੇ ਜਥੇਬੰਦੀਆਂ ਧੜਾ ਬਿਆਨ ਦੇਣ ਲੱਗੇ ਹੋਏ। ਉਹ ਬੰਦੇ ਨੇ ਬੀਜੇਪੀ ਜੁਆਇਨ ਕੀਤੀ, ਅੰਮ੍ਰਿਤਸਰ ਤੋਂ ਚੋਣ ਲੜਿਆ, ਹਾਰੇ ਹੋਏ ਨੂੰ ਬੀਜੇਪੀ ਨੇ ਰਾਜ ਸਭਾ ਦਾ ਮੈਂਬਰ ਬਣਾਇਆ, ਫਿਰ ਉਹਨੂੰ ਇਹਨਾਂ ਨੇ ਉੱਥੇ ਮਿਨਿਸਟਰ ਬਣਾਇਆ। ਹੁਣ ਹਰਦੀਪ ਸਿੰਘ ਪੁਰੀ ਵਾਂਗੂ ਇਸ ਤਰਨਜੀਤ ਸਿੰਘ ਸੰਧੂ ਨੂੰ ਵੀ ਪਤਾ ਵੀ ਹਾਰ ਤਾਂ ਜਾਣਾ ਹੀ ਆ। ਪੰਜਾਬ 'ਚ ਬੀਜੇਪੀ ਦਾ ਕੋਈ ਹੈ ਨਹੀਂ ਬਾਹਲਾ, ਊਂ ਜੇ EVM ਚਾਹਵੇ ਤਾਂ ਚਾਹੇ ਉਹ ਸਾਰਿਆਂ ਨੂੰ ਜਿਤਾ ਦੇਵੇ 13 ਦੀਆਂ 13 ਸੀਟਾਂ ਤੇ ਹੀ। ਪਰ ਲੱਗਦਾ ਇਹੀ ਆ ਕਿ ਤਰਨਜੀਤ ਸਿੰਘ ਜੀ ਸੰਧੂ ਸਾਹਿਬ ਹਾਰਨਗੇ, ਉਪਰੰਤ ਇਹਨਾਂ ਨੂੰ ਰਾਜ ਸਭਾ ਦੇ ਮੈਂਬਰ ਬਣਾ ਲੈਣਗੇ ਤੇ ਉੱਥੇ ਕੋਈ ਨਾ ਕੋਈ ਕਿਸੇ ਤਰੀਕੇ ਨਾਲ ਇਹਨਾਂ ਨੂੰ ਸਿਕਿਉਰਿਟੀ ਦੇਣਗੇ। ਇੱਥੇ ਅੰਮ੍ਰਿਤਸਰ ਦੇ ਵਿੱਚ ਜਿਹੜੇ ਬੰਦੇ ਉਹਦੇ ਚੋਣ ਜਲਸਿਆਂ ਨੂੰ ਜਾਂ ਤੋਰੇ ਫਿਰ ਨੂੰ ਦੇਖਦੇ ਆ, ਉਹ ਬੜੇ ਹੈਰਾਨ ਨੇ ਕਿ ਬਾਕੀ ਵੀ ਤਾਂ ਚੋਣ ਲੜੀ ਰਹੇ ਨੇ, ਇਹਦੇ ਨਾਲ ਕਿੰਨਾ ਤਾਮਾ ਝਾਮਾ। ਇੱਕ ਉਹ ਹੋਰ ਹੀ ਤਰ੍ਹਾਂ ਡਾਂਗਰੀਆਂ ਜਿਹੜੀ ਕਮਾਂਡੋ ਫੋਰਸ ਜੀ ਵੀ ਨਾਲ ਇੱਕ ਬੱਸ ਤੁਰਦੀ ਆ, ਜਿੱਥੇ ਵੀ ਉਹਦਾ ਮੀਟਿੰਗ ਸ਼ੀਟਿੰਗ ਪ੍ਰੋਗਰਾਮ ਹੁੰਦੀ ਆ, ਉਹਨੂੰ ਸਪੈਸ਼ਲ ਟ੍ਰੀਟਮੈਂਟ ਦਿੱਤੀ ਜਾਂਦੀ ਆ। ਸਾਫ਼ ਪਤਾ ਲੱਗਦਾ ਕਿ ਇਹਦੇ ਨਾਲ ਕੁਝ ਖਾਸ ਹੀ ਆ ਬਾਕੀਆਂ ਨਾਲ। ਸੋ ਉਹ ਖਾਸ ਇਸ ਕਰਕੇ ਆ ਕਿ ਉਹਨੇ ਭਾਰਤ ਮਾਤਾ ਦੀ ਸੇਵਾ ਕਰਦਿਆਂ ਕੁਝ ਗੜਬੜ ਕੀਤੀ ਹੋਣੀ ਆ, ਜਿਹੜੀ ਬਾਕੀ ਕਿਸੇ ਖਾਸ ਤੌਰ ਤੇ। ਹੁਣ ਫਿਰ ਗੱਲ ਚੇਤੇ ਆਉਂਦੀ ਆ ਵੀ ਇਹਨੂੰ ਗੁਰਦੁਆਰਿਆਂ 'ਚ ਸਿੱਖ ਐਵੇਂ ਨਹੀਂ ਸੀ ਵਿਰੋਧ ਕਰ, ਪਰ ਧੰਨ ਦੀਆਂ ਸਾਡੀਆਂ ਸੰਸਥਾਵਾਂ ਜਿਹੜੀਆਂ ਪੀਲੇ ਰੰਗ ਦਾ ਸਰੋਪਾ ਲੈ ਕੇ ਤਿਆਰ ਬੈਠੀਆਂ ਵੀ ਕਦੋਂ ਸੰਧੂ ਸਾਹਿਬ ਪਧਾਰਨ ਤੇ ਉਹਨਾਂ ਦੇ ਸਰੋਪਾ ਪਾਈ। ਮੈਂ ਹੈਰਾਨ ਆ ਕਿ ਸਾਡੀ ਕੌਮ ਲਈ ਘਾਲਣ ਵਾਲਿਆਂ ਦਾ ਇਸ ਤਰੀਕੇ ਨਾਲ ਮਾਣ ਸਤਿਕਾਰ ਕਰਨਾ ਹੋਵੇ, ਇਹਨਾਂ ਨੂੰ ਦੌਰਾ ਪੈ ਜਾਂਦਾ।
कोई पंथक सोच वाली गल कह दईए इन्हां संस्थावां नूं मरण हो जाता इन्हां दा भी नहीं नहीं जी बस ठीक है जी कोई गल नहीं मसा शांति हुई। ते ये बंदे जिहड़े साडी कौम दे योधे ने जिहड़े पंथ की गल करते आ उन्हां दे कतलेआम दे विच शामिल शख्सियतां नूं कहंदे आ जी चक्को सरोके। खैर ये गल्लां नंगियां होणीआं सी, इदां ही नंगियां होणीआं। एक इत्थे मैं होर गल करनी चाहुंदा भी जिहड़े आ 3 सूरमे फड़े है जिन्हां ने साडे जथेदार हरदीप सिंह निज्जर दा कतल कीता है, ਕਰਨ ਬਰਾੜ, ਕਮਲਪ੍ਰੀਤ ਤੇ ਕਰਨਪ੍ਰੀਤ, ਇਹਨਾਂ ਦੀ ਉੱਥੇ ਅਦਾਲਤ ਵਿੱਚ ਪੇਸ਼ੀ ਹੋਈ ਤੇ ਪੇਸ਼ੀ ਮੌਕੇ ਜਿਹੜੇ ਵਕੀਲ ਪੇਸ਼ ਹੋਏ ਉਹ ਕਹਿੰਦੇ ਵੀ ਮਿੰਟਾਂ ਦੇ ਸਕਿੰਟਾਂ ਦੇ ਵੀ ਬੜੇ ਡਾਲਰ ਇਕੱਠੇ ਕਰਦੇ, ਜਿਹੜੇ ਕਿ ਫੀਸ ਬੜੀ ਉਹਨਾਂ ਦੀ। ਹੁਣ ਇਹ ਜਦੋਂ ਗਏ ਹੋਣੇ ਆ ਨਿਆਣੇ ਉਦੋਂ ਇਹਨਾਂ ਦੇ ਘਰਦਿਆਂ ਨੇ ਪਤਾ ਨਹੀਂ ਕਿਹੜੇ ਕਿਹੜੇ ਰਿਸ਼ਤੇਦਾਰ ਤੋਂ ਪੈਸੇ ਫੜੇ ਹੋਣੇ ਆ ਵੀ ਆਈਲੈਟਸ ਮੁੰਡੇ ਨੇ ਕਰ ਲਈ ਜੀ ਪੈਸੇ ਦੇ, पता नहीं बैंक तो लोन लिया हो, पता नहीं आड़तियां तो फड़िया हो, पर यह लाजमी आ कि इन्हां दी दिख भी दसदी आ ते इन्हां दा हिसाब किताब सानूं पता साडे पंजाब च की हिसाब किताब चल ते इन्हां वांगू ही 2-2.5 साल च जिहड़े पहिलां ते गए होए आ विद्यार्थी उन्हां दे हाल भी आपां नूं पता, पर इन्हां नूं ऐडी कित्थों माया आ गई कि मना मूह रुपया खर्च के वकील खड़े कर। तो यह नुकता साफ दसदा कि भारत माता की जय यानी कि इंडियन स्टेट सिस्टम इन्हां दी पिठ ते नंगा चिट्टा होके खड़ा, इन्हां कोल तां दवानी नहीं सी होनी चाहिए। हरतेश लखी ये बड़ियां वकालत करदा, कहदा जी उत्थे खर्चे बर्चे नहीं निकलदे, उत्थे विद्यार्थी बड़े औखे ने, उत्थे महंगाई बड़ी आ। भाई जे इन्ना माड़ा हाल आ ना जान उत्थे, जे उत्थे इन्ना माड़ा हाल होवे तां लखी साहब कोई ना जावे उत्थे। ये गल तुहाडी झूठी आ, असल विच उत्थे सब कुछ ठीक ठाक आ, आपदा खर्च पानी जिन्हां ने कढना वो कढी जांदे, साडे ही नाले वाले बथेरे भैण भरा गए साडे विच। पर रतेश लखी कहंदा भी गरीबी आ जी, हुण भाई जे गरीब ने इतों 4 पैसे इकट्ठे करके गरीबां नूं उत्ते भेज दो ते साडी कौम दे ओह आगूआं नूं कतल करदे फिरन, किधर दी गल होई। सो सच्चाई ये है कि भारतीय स्टेट सिस्टम ने आपदे ये बंदे ये इंडियन टैरोरिस्ट ने, ये इंटरनेशनल स्टूडेंट नहीं है, ये इंटरनेशनल टैरोरिस्ट ने। इन्हां ने उत्थे जाके जिहड़ा काम कीता उस तो बाद विच इन्हां लई भारतीय स्टेट ने ही वो वकील पैदा करके दिते आ जिहड़े करोड़ां रुपये लेंदे आ। सो ये महंगे वकील जिहड़े ने उन्हां ने इस गल ते होर मोहर लाती कि इन्हां दे मगर मुल्क दा सिस्टम खड़ा। खैर कल दसदे आ भी जिहड़े जिहड़े बंदे उत्थे गए ने, क्योंकि इन्हां नूं वीडियो कॉन्फ्रेंस राहीं पेशी होई आ, जिन्हां जिन्हां ਸਿੰਘਾਂ ने उत्थे हाज़री भरी उहदा धन्नवाद भी आ ते जिवें उन्हां ने गल्ल नंगी कीती आ भी होश उड्डे पए ते भाई जदों साडी कौम दा हीरो साडा जथेदार हरदीप सिंह निज्जर उस भले पुरुष नूं तुसीं जदों कतल कीता शहीद कीता वो भी साडी कौम नूं पुछ के देखो ना भी तुसीं साडा धन्नदे आ ਉਹ ਲੋਕ ਜਿਹੜੇ ਇਹੋ ਜਿਹੇ ਲੋਕਾਂ ਦੇ ਲਈ ਦਲੀਲਾਂ ਲੱਭਦੇ ਫਿਰਦੇ। ਇਹਨਾਂ ਦੇ ਪਰਿਵਾਰਾਂ ਨੂੰ ਸ਼ਰਮ ਨਹੀਂ ਆਉਂਦੀ, ਅਕਾਲ ਤਖਤ ਸਾਹਿਬ ਤੋਂ ਅਜੇ ਤੱਕ ਇਹਨਾਂ ਦੇ ਬਾਰੇ ਕੋਈ ਡਾਇਰੈਕਸ਼ਨ ਨਹੀਂ ਆਈ, ਆਉਣੀ ਚਾਹੀਦੀ। ਖੈਰ ਇੱਥੇ ਇੱਕ ਗੱਲ ਹੋਰ ਬੜੀ ਜ਼ਰੂਰੀ ਹੈ ਜਿਹੜੀ ਕਰਕੇ ਆਪਾਂ ਸਮਾਪਤੀ ਵੱਲ ਨੂੰ ਵਧਾਂਗੇ, ਉਹ ਇਹ ਹੈ ਵੀ ਆ ਜਿਹੜਾ ਕਰਨ ਬਰਾੜ, ਕਰਨਪ੍ਰੀਤ ਇਹ ਜਿਹੜੇ ਛੋਕਰੇ ਆ जे किते माड़ा जिहा पीले जे परने बन के सिर ते पीले पटके बन के जथेदार निज्जर कोल चले जाते ते जी असीं भी रेफरेंडम दे विच काम करांगे, असीं जे मुंडे खोडे आ साडे कोले यार दोस्त बड़े ने, बस तुसीं माड़ा जिहा खर्च पानी कर दिया करो, असीं ते चक देंगे फट्टे। ते जे किते जथेदार निज्जर साहब ये सोच लैंदे जिवें इत्थे असीं सोचदे आ पंजाब दीआं पंथक खालिस्तानी सफा नाल संबंधित, ਜਦੋਂ ਵੀ ਕੋਈ ਸਾਡੇ ਕੋਲੇ ਬਹੁਤਾ ਚਾਵਲ ਕੇ ਜੇ ਖਾਲਿਸਤਾਨ ਜਿੰਦਾਬਾਦ ਫਲਾਣਾ ਧਮਕਾਣਾ ਕਰਨ ਵਾਲਾ ਆਉਂਦਾ ਅਸੀਂ ਉਹਦੇ ਉੱਤੇ ਇੱਕ ਵਾਰੀ ਜ਼ਰੂਰ ਨਜ਼ਰ ਮਾਰਦੇ ਆ ਵੀ ਕੋਈ ਗੜਬੜ ਨਾ ਹੋ ਜਾਏ, ਕਿਉਂਕਿ ਬਾਅਦ ਚ ਹਰੇਕ ਨੇ ਕਹਿ ਦੇਣਾ ਵੀ ਤੁਹਾਨੂੰ ਸੋਚਣਾ ਚਾਹੀਦਾ ਸੀ ਪਹਿਲਾਂ, ਤੁਸੀਂ ਬੰਦਾ ਨੇੜੇ ਲਾਉਣ ਲੱਗੇ ਪਹਿਲਾਂ ਕਿ ਮਾੜਾ ਮੋਟਾ ਖਿਆਲ ਨਹੀਂ ਕਰਦੇ। ਸੋ ਇਹ ਗੱਲ ਜੇ ਕਿਤੇ ਉੱਥੇ ਜਥੇਦਾਰ ਨਿੱਜਰ ਕੋਲੇ ਹੁੰਦੀ ਤਾਂ ਲਾਜ਼ਮੀ ਉਹ ਕਹਿੰਦੇ ਵੀ ਚਲੋ ਦੇਖਦੇ ਆ ਤੁਹਾਨੂੰ 4 ਦਿਨ, ਤੇ ਇਹਨਾਂ ਨੇ ਠਾ ਦੇਣੇ ਜੇ ਪੋਸਟ ਪਾਈ ਹੋਵੇ ਸੋਸ਼ਲ ਮੀਡੀਆ ਵਾਲੀ ਫੌਜ ਦੀ ਮੈਂ ਗੱਲ ਕਰਦਾ, ਜੇ ਕਿਤੇ ਪੋਸਟ ਪਾ ਦੇਣ
कि असीं तां जी रेफरेंडम दे विच भाग लैण लई जथेदार निज्जर साहब नूं मिले सी, उन्हां ने साडी कोई बात ही नहीं सुनी। ते मैनूं गारंटी आ कि जिहड़ी सोशल मीडिया भकाई आर्मी आ, उन्हां ने जथेदार निज्जर नूं घेर लेना सी, अवा तवा बोलना सी। ਇਹ ਤਾਂ ਜੀ ਕਿਸੇ ਨੂੰ ਬਰਦਾਸ਼ਤ ਹੀ ਨਹੀਂ ਕਰਦੇ ਖਾਲਿਸਤਾਨੀ, ਇਹ ਤਾਂ ਜੀ ਕਿਸੇ ਨੂੰ ਨੇੜੇ ਹੀ ਨਹੀਂ ਲਾਉਂਦੇ, ਇਹ ਤਾਂ ਜੀ ਕਿਸੇ ਲਈ ਰਾਹ ਹੀ ਨਹੀਂ ਛੱਡਦੇ। ਇਹਨਾਂ ਨੂੰ ਤਾਂ ਜੀ ਆਪਦਾ ਫਿਕਰ ਪੈ ਜਾ। ਆ ਪੰਜਾਬ 'ਚ ਇਹ ਭਕਾਈ ਅਸੀਂ ਪਿਛਲੇ 2-2.5 ਸਾਲ ਤੋਂ ਲਗਾਤਾਰ ਸੁਣ ਰਹੇ ਹਾਂ। ਸੱਚਾਈ ਇਹ ਆ ਕਿ ਇੱਕ ਵਾਰੀ ਦੀਪ ਸਿੱਧੂ ਨਾਲ ਜਦੋਂ ਗੱਲ ਹੋਈ, ਉਹਨੇ ਪੁੱਛਿਆ ਲਾਲ ਕਿਲ੍ਹੇ ਵਾਲੇ ਕੇਸ ਤੋਂ ਬਾਅਦ 'ਚ, ਤੇ ਬਈ ਮੇਰੇ ਤੁਸੀਂ ਭਰੋਸਾ ਨਹੀਂ ਕਰਦੇ। ਤਾਂ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਤੇ ਸ਼ਖਸੀਅਤਾਂ ਨੇ ਜਦੋਂ ਕਿਹਾ ਕਿ ਭਾਈ ਸਾਡੀ ਜਦੋਂ ਮੋਹਰ ਲੱਗ ਜੇ ਵੀ ਇਹ ਪ੍ਰਵਾਨ ਕਰਦੇ ਆ, ਕੱਲ ਕਰਾਂ ਕੋਈ ਗੜਬੜ ਨਿਕਲਿਆ ਵੀ ਪਤਾ ਥੋੜੀ ਆ। ਐਸੇ ਖਾੜਕੂ ਸੰਘਰਸ਼ ਵਿੱਚ ਜਿਹੜੇ ਕੈਟ ਟਾਊਟ ਬਣੇ, ਉਹ ਵਿੱਚ ਸਾਡੀ ਕੌਮ ਜੀ ਵਿਚਰਦੇ ਰਹੇ ਸੀ, ਪਹਿਲਾਂ ਕਮਜ਼ੋਰੀ ਦਿਖਾ ਗਏ। ਜਿੱਦਣ ਭਾਈ ਕੁਲਵੰਤ ਸਿੰਘ ਕੈਸ਼ੀਅਰ ਬੱਬਰ ਖਾਲਸਾ ਦਾ ਸਿੰਘ ਸੀ, ਉਹਦੀ ਫੋਟੋ ਛਪੀ ਭਾਈ ਸੁਖਦੇਵ ਸਿੰਘ ਬੱਬਰ ਦੀ ਸ਼ਹਾਦਤ ਤੋਂ ਬਾਅਦ, ਇੱਕ ਪਾਸੇ KPS ਗਿੱਲ ਤੇ ਇੱਕ ਪਾਸੇ ਬੇਅੰਤਾ ਬੁੱਚੜ ਤੇ ਵਿਚਾਲੇ ਉਹ ਬੈਠਾ ਸੀ ਕੁਲਵੰਤ ਸਿੰਘ ਕੈਸ਼ੀਅਰ, ਮਰਨ ਹੋ ਗਿਆ ਸੀ ਲਹਿਰ। ਇਵੇਂ ਹੀ ਇੱਕ ਸਿਵੀਆ ਹੁੰਦਾ ਸੀ, ਚੇਤੇ ਆ ਨਹੀਂ, ਬਲਦੇਵ ਸਿੰਘ ਸਿਵੀਆ ਸੀ ਉਹਦਾ, ਉਹ ਉੱਥੇ ਖੜ ਕੇ ਮੱਤਾ ਦੇਣ ਲੱਗਿਆ ਸੀਗਾ, ਭਾਰਤ ਮਾਤਾ ਕੀ ਜੈ ਚੜੀ ਸੀ। ਹੋਰ ਬੜੇ ਨੇ ਭਾਈ ਕਮਜ਼ੋਰੀ ਦਿਖਾਉਣ ਵਾਲੇ, ਗੜਬੜ ਕਰਨ ਵਾਲੇ ਵੀ ਸਾਡੇ ਚੋਂ ਹੁੰਦੇ ਆ। ਉਸ ਮੌਕੇ ਉਹਦੇ ਨਾਲੋਂ ਵੱਧ, ਉਸ ਕਮਜ਼ੋਰੀ ਦਿਖਾਉਣ ਵਾਲੇ ਨਾਲੋਂ ਵੱਧ ਜਿਹੜਾ ਉਹਨਾਂ ਨੂੰ ਲੈ ਕੇ ਤੁਰਿਆ ਫਿਰਦਾ ਹੁੰਦਾ, ਉਹਦਾ ਔਖਾ ਹੋ ਜਾਂਦਾ। ਸਿੱਖ ਸੰਘਰਸ਼ ਦੇ ਦਿਨਾਂ 'ਚ ਇੱਕ ਮੇਰੇ ਹੀ ਨੇੜਲਾ ਸਰਕਲ ਦੇ ਵਿੱਚ ਇੱਕ ਸਿੰਘ ਸੀ, ਜਦੋਂ ਉਹਨੇ ਕਮਜ਼ੋਰੀ ਦਿਖਾਈ, ਸਾਰੇ ਉੱਥੇ ਨਾਭੇ ਜੇਲ੍ਹ 'ਚ ਜਿੰਨੇ ਸਾਡੇ ਝੁਝਾਰੂ ਭਰਾ ਸੀ, ਅਸੀਂ ਉਹਦੇ ਖਿਲਾਫ ਸਟੈਂਡ ਵੀ ਲਿਆ। ਪਰ ਮੈਨੂੰ ਇਸ ਗੱਲ ਦਾ ਸਦਾ ਹੀ ਦਿਲ ਤੇ ਬੋਝ ਰਹਿੰਦਾ ਕਿ ਉਹ ਮੇਰੇ ਕਰਕੇ ਲਹਿਰ 'ਚ ਆਇਆ ਸੀ। ਭਾਈ ਜਦੋਂ ਮੋਹਰ ਲੱਗ ਜਾਂਦੀ ਹੈ ਕਿਸੇ ਦੀ, ਜਦੋਂ ਕੋਈ ਕਹਿੰਦਾ ਕਿ ਇਹਦੇ ਕਰਕੇ, ਬੜੇ ਬੰਦੇ ਨੇ ਇੱਥੇ ਜਿਹੜੇ ਕਹਿ ਦਿੰਦੇ ਆ ਕਿ ਅਸੀਂ ਜੀ ਫਲਾਣੇ ਕਰਕੇ, ਪਰ ਜਦੋਂ ਤਾਂ ਕੋਈ ਚੰਗਾ ਕਰੇ ਉਦੋਂ ਤਾਂ ਆਪਦੇ ਆਪ ਤੇ ਫਖਰ ਹੁੰਦਾ, ਪਰ ਜਦੋਂ ਕੋਈ ਮਾੜਾ ਕਰੇ ਉਦੋਂ ਆ ਜਿਹੜਾ ਭਕਾਈ ਮਹਿਕਮਾ ਸੋਸ਼ਲ ਮੀਡੀਆ ਉੱਤੇ ਹਰੇਕ ਨੂੰ ਗਾਲਾਂ ਕੱਢਦਾ ਕਿ ਜੀ ਇਹ ਫਲਾਣੇ ਦਾ ਨੇੜੇ ਨਹੀਂ ਲਾਉਂਦੇ, ਫਲਾਣੇ ਦੇ ਕਰ ਨਹੀਂ ਕਰਦੇ, ਇਹਨਾਂ ਨੂੰ ਸਮਝ ਹੈ ਨਹੀਂ। ਜਦੋਂ ਕੱਲ ਨੂੰ ਗੜਬੜ ਨਿਕਲੀ ਉਦੋਂ ਕਹਿਣਾ ਸਾਨੂੰ ਥੋੜੀ ਪਤਾ ਸੀਗਾ ਜੀ, ਤੁਸੀਂ ਐਡੇ ਵੱਡੇ ਕਾਬਲਯੋਗ ਬੰਦੇ ਹੋ, ਤੁਸੀਂ ਦੇਖਣਾ ਸੀ, ਅਸੀਂ ਤਾਂ ਉਦਾਂ ਹੀ ਕਹਿੰਦੇ ਸੀਗੇ ਵੀ ਇਹਨੂੰ ਨੇੜੇ ਲਾਓ, ਸਾਨੂੰ ਕਿਹੜਾ ਪਤਾ ਸੀ। ਇਹ ਕੰਮ ਬੜਾ ਸਹਿਜ ਨਾਲ, ਬੜਾ ਨਿਰਖਣ ਪਰਖਣ ਵਾਲਾ ਕੰਮ। ਮੈਂ ਸਾਡੀ ਕੌਮ ਨੂੰ ਬੇਨਤੀ ਕਰਦਾ ਕਿ ਮਾੜਾ ਮੋਟਾ ਆਪਾਂ ਸ਼ਰਮ ਨੂੰ, ਅਕਲ ਨੂੰ ਹੱਥ ਮਾਰਿਆ ਕਰੀਏ। ਐਵੇਂ ਕਿਸੇ ਦੇ ਖਿਲਾਫ ਲਿਖਣ ਲੱਗਿਆ ਸਕੈਂਟ ਲਾਉਨੇ ਆ, ਪਹਿਲਾਂ ਨਿਰਖੋ ਪਰਖੋ ਕਿ ਉਹ ਬੰਦਾ ਜਿਹੜਾ ਨੇੜੇ ਨਹੀਂ ਲਾ ਰਿਹਾ, ਉਹ ਟਾਈਮ ਲੈਣਾ ਚਾਹੁੰਦਾ, ਵਕਤ ਲੈਣਾ ਚਾਹੁੰਦਾ, ਤੇ ਉਹਨੂੰ ਦਿਓ। ਮੈਨੂੰ ਚੇਤਾ ਜਦੋਂ ਦੀਪ ਸਿੱਧੂ ਨੇ ਸਾਰੀ ਗੱਲ ਸਮਝੀ ਤੇ ਕਿਹਾ ਕਿ ਸ਼ੁਕਰ ਆ ਜੇ ਸਾਡੀ ਕੌਮ ਨੇ 1978 ਤੋਂ ਚੱਲੇ ਸੰਘਰਸ਼ ਵਿੱਚ ਇਹੀ ਸਬਕ ਸਿੱਖ ਲਿਆ ਹੋਵੇ ਕਿ ਅੰਨ੍ਹੇਵਾਹ ਯਕੀਨ ਨਹੀਂ ਕਰ। ਮੈਂ ਇਸ ਗੱਲ ਨੂੰ ਦੂਜੇ ਅਰਥਾਂ 'ਚ ਕਹਿ ਕੇ ਤੁਹਾਨੂੰ ਨਿਬੇੜਦਾ, ਜੇਕਰ ਜਥੇਦਾਰ ਨਿੱਜਰ ਇਹਨਾਂ ਨੂੰ ਨੇੜੇ ਲਾ ਲੈਂਦਾ, ਅੱਜ ਤੱਕ ਜਦੋਂ ਇਹਨਾਂ ਨੇ ਛੁਪ ਕੇ ਵਾਰ ਕੀਤਾ ਨਾ, ਤੇ ਜੇ ਕਿਤੇ ਇਹਨਾਂ ਨੂੰ ਨੇੜੇ ਲਾ ਲੈਂਦਾ ਤੇ ਇਹ ਆਪਦਾ ਕੋਈ ਕਾਰਾ ਕਰ ਜਾਂਦੀ, ਆਪਣੇ ਆ ਜਿਹੜਾ ਭਕਾਈ ਮਹਿਕਮਾ ਇਹਨਾਂ ਨੇ ਕਹਿਣਾ ਸੀ ਜਥੇਦਾਰ ਨਿੱਜਰ ਨੇ ਵੀ ਅੰਨ੍ਹੇਵਾਹ ਯਕੀਨ ਕਰ ਲਿਆ। ਐ ਥੋੜੀ ਕਰੀਦਾ, ਜਥੇਦਾਰ ਨਿੱਜਰ ਲਈ ਤਾਂ ਇਹ ਕਹਿਣਾ ਸੀ ਵੀ ਇਹਨਾਂ ਨੇ ਅੰਨ੍ਹੇਵਾਹ ਯਕੀਨ ਕਰ ਲਿਆ, ਖਤਾ ਖਾ ਲਿਆ। ਤੇ ਸਾਡੇ ਤੇ ਪੰਜਾਬ ਵਾਲੇ ਜੁਝਾਰੂਆਂ ਨੂੰ, ਖਾਲਿਸਤਾਨੀਆਂ ਨੂੰ, ਇਹਨਾਂ ਨੂੰ ਕਹਿੰਦੇ ਆ ਕੁਛ ਨਹੀਂ ਹੁੰਦਾ, ਜਿਹੜਾ ਆਉਂਦਾ ਅੰਨ੍ਹੇਵਾਹ ਯਕੀਨ ਕਰ। ਹੱਦ ਹੋਈ ਪਈ ਆ ਦੋਗਲੇਪਣ ਦੀ। ਇੱਕੋ ਗੱਲ ਦੇ ਦੋ ਰੂਪ, ਅੰਨ੍ਹੇਵਾਹ ਯਕੀਨ ਕਰਦੇ ਕਿਉਂ ਨਹੀਂ? ਇੱਕ ਪਾਸੇ ਇਹ ਰਾਗ ਆਲਾਪਿਆ ਜਾਂਦਾ, ਇੱਕ ਪਾਸੇ ਅੰਨ੍ਹੇਵਾਹ ਯਕੀਨ ਨਾ ਕਰੋ, ਪਤਾ ਨਹੀਂ ਕਿਹੜਾ ਖਾਲਿਸਤਾਨ ਦਾ ਝੰਡਾ, ਖਾਲਿਸਤਾਨ ਦਾ ਏਜੰਡਾ, ਖਾਲਿਸਤਾਨੀ ਪੱਗ ਲੈ ਲਓ, ਚਿੱਟਾ ਕੁੜਤਾ ਪਜਾਮਾ ਪਾ ਲਓ, ਇਹ 4 ਦਿਨ ਫੋਟੋਆਂ ਜਿਹੀਆਂ ਕਰਾ ਕੇ ਪ੍ਰੋਗਰਾਮ ਚ ਆ ਜਾਓ ਜੀ। ਮੈਂ ਵੀ ਬੜਾ ਸਰਗਰਮ, ਪਤਾ ਲੱਗਦਾ ਆ ਜਿਹੜੇ ਕੈਟ ਤੇ ਟਾਊਟ ਸਿੱਖ ਸੰਘਰਸ਼ ਦੇ ਵਿੱਚ ਨੁਕਸਾਨ ਕਰਾ ਗਏ, ਉਹ ਵੀ ਇਵੇਂ ਹੀ ਦਾਖਲ ਹੋਏ। ਸੋ ਜਿਹਨੇ ਸਾਡੀ ਕੌਮ ਦਾ ਨੁਕਸਾਨ ਕਰਾਉਣਾ, ਜਿਹਨੇ ਅੱਜ ਖਾੜਕੂ ਜਾਂ ਖਾਲਿਸਤਾਨੀਆਂ ਦੇ ਕਤਲ ਕਰਾਉਣ ਦਾ ਕੰਮ ਤਾਂ ਚੱਲ ਹੀ ਰਿਹਾ, ਟਾਰਗੇਟ ਕਿਲਿੰਗ ਦਾ, ਪਰ ਅਸਲ ਵਿੱਚ ਇੰਡੀਅਨ ਸਟੇਟ ਦਾ ਏਜੰਡਾ ਇਹ ਹੈ ਕਿ ਸਿੱਖ ਮਨਾਂ ਦੇ ਵਿੱਚੋਂ ਖਾਲਿਸਤਾਨ ਦਾ ਸੰਕਲਪ, ਖਾਲਿਸਤਾਨ ਦਾ ਸਿਧਾਂਤ
ਇਹ ਖਤਮ ਕਰਨਾ। ਇਹਨੂੰ ਖਤਮ ਕਰਨ ਲਈ ਕੀ ਕਰਨਾ ਪਊ? ਇਹ ਖਾਲਿਸਤਾਨੀ ਸਫਾ ਦੇ ਵਿੱਚ ਉੱਪਰਲੀਆਂ ਪੋਸਟਾਂ ਤੇ ਆਪਦੇ ਬੰਦੇ ਉਹਨਾਂ ਨੂੰ ਪਹੁੰਚਦਾ ਕਰੋ। ਉਹਨਾਂ ਨੂੰ ਪਹੁੰਚਦਾ ਕਰਨ ਲਈ ਜੋ ਵੀ ਕੁਝ ਕਰਨਾ ਪਵੇ ਉਹ ਕਰੋ, ਤੇ ਫਿਰ ਉਹਨਾਂ ਤੋਂ ਉਹ ਕਰਤੂਤਾਂ ਕਰਾਓ ਜਿਹਦੇ ਨਾਲ ਦੁਨੀਆ ਕਵੇ ਦੁਰਫਟੇ ਮੂੰਹ ਖਾਲਿਸਤਾਨੀਆਂ ਦੇ, ਅਸੀਂ ਨਹੀਂ ਖਾਲਿਸਤਾਨ ਦੇ ਸਮਰਥਕ ਬਣ। ਇਹ ਸਟੇਟ ਦੀ ਸੋਚ ਹੈ। ਇਸ ਗੱਲ ਦੇ ਮੁਤਲਕ ਇੱਕ ਗੱਲ ਕਰਕੇ ਸਮਾਪਤੀ ਹੈ ਕਿ 1980-81 ਦੇ ਵਿੱਚ ਜਦੋਂ ਲਾਲੇ ਜਗਤ ਨਾਰਾਇਣ ਦਾ ਸੋਧਾ ਹੋਇਆ, ਇੰਡੀਅਨ ਸਟੇਟ ਨੇ ਸੰਤ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਸਿੱਖਾਂ ਨੇ ਚੱਕ ਤੇ ਫੱਟੇ, ਦਲ ਖਾਲਸਾ ਵਾਲੇ ਜਹਾਜ਼ ਅਗਵਾ ਕਰਕੇ ਲੈ ਗਏ। ਬਾਬਰ ਖਾਲਸਾ ਨੇ ਆਪਦੀ ਕਾਰਵਾਈ ਪਾਤੀ, ਫੈਡਰੇਸ਼ਨ ਵਾਲਿਆਂ ਨੇ ਆਪਦੇ ਹਿਸਾਬ ਨਾਲ। ਪੂਰੀ ਕੌਮ ਇਕਜੁੱਟ ਤੇ ਇਕਮੁੱਠ ਹੋਈ ਜਦੋਂ ਦਿੱਲੀ ਨੇ ਦੇਖੀ ਉਹਨਾਂ ਨੂੰ ਸੰਤ ਭਿੰਡਰਾਂ ਵਾਲਿਆਂ ਨੂੰ ਰਿਹਾ ਕਰਨ ਦਾ ਹੁਕਮ ਫੈਸਲਾ ਕਰਨਾ। ਪਰ ਦਿੱਲੀ ਦਰਬਾਰ ਨੇ, ਹਿੰਦੂ ਤਵੀਆਂ ਨੇ ਉਦੋਂ ਮਿਥ ਲਿਆ ਸੀ ਕਿ ਸਿੱਖੋ, ਸਾਨੂੰ ਤੁਸੀਂ ਇਹੀ ਸੁਨੇਹਾ ਦੇਣਾ ਚਾਹੁੰਦੇ ਆ ਨਾ ਕਿ ਜੇ ਦਮਦਮੀ ਟਕਸਾਲ ਵੱਲ ਟੇਢੀ ਅੱਖ ਨਾਲ ਝਾਕੇ ਤਾਂ ਸਿਰ ਉਡਾ ਦੇਾਂਗੇ, ਜੇ ਟਕਸਾਲ ਦੇ ਮੁਖੀ ਵੱਲ ਟੇਢੀ ਉਂਗਲ ਕੀਤੀ ਤਾਂ ਬਾਂਹ ਲਾ ਦੇਣ। ਉਸ ਟਾਈਮ ਦਿੱਲੀ ਦਰਬਾਰ ਨੇ, ਹਿੰਦੂ ਤਵੀਆਂ ਨੇ ਇਹ ਡਿਸੀਜਨ, ਇਹ ਫੈਸਲਾ, ਇਹ ਅਹਿਦ, ਇਹ ਪ੍ਰਣ ਕੀਤਾ ਹੋਣਾ ਕਿ ਅਸੀਂ ਇਹੋ ਜਿਹੇ ਦਿਨ ਲਿਆਵਾਂਗੇ ਤੁਸੀਂ ਟਕਸਾਲ ਨੂੰ ਤੇ ਟਕਸਾਲ ਦੇ ਮੁਖੀ ਨੂੰ ਖੁਦ ਗਾਲਾਂ ਕੱਢਦੇ ਫਿਰੋਗੇ, ਖੁਦ ਪੁਤਲੇ ਫੂਕਦੇ ਫਿਰੋ। ਇਹ ਦਿੱਲੀ ਦਰਬਾਰ ਦਾ ਏਜੰਡਾ। ਦਿੱਲੀ ਦਰਬਾਰ ਇਸ ਏਜੰਡੇ ਤੱਕ ਪਹੁੰਚਣ ਲਈ ਕੁਝ ਵੀ ਕਰ ਸਕਦਾ, ਟਕਸਾਲ ਨੂੰ ਗਾਲਾਂ ਕੱਢਾਉਣੀ। ਇਵੇਂ ਹੀ ਖਾਲਿਸਤਾਨੀ ਲਹਿਰ ਨੂੰ ਲੋਕਾਂ ਦੇ ਦਿਲ ਦਿਮਾਗ ਵਿੱਚ ਬੱਦੂ ਕਰਨ ਲਈ, ਬਦਨਾਮ ਕਰਨ ਲਈ ਉਹ ਕੁਝ ਵੀ ਕਰ ਸਕਦੇ। ਖਾਲਿਸਤਾਨ ਦਾ ਨਾਂ ਲੈ ਕੇ, ਖਾਲਿਸਤਾਨੀ ਸਫਾ ਵਿੱਚ ਦਾਖਲ ਹੋ ਕੇ, ਖਾਲਿਸਤਾਨੀ ਅਹੁਦਿਆਂ ਤੇ ਪਹੁੰਚ ਕੇ, ਖਾਲਿਸਤਾਨੀ ਜਥੇਬੰਦੀਆਂ ਦੇ ਵਿੱਚ ਵੱਡੇ ਉੱਚੇ ਮਰਾਤਬਿਆਂ ਤੇ ਪਹੁੰਚ ਕੇ ਕੁਝ ਇਹੋ ਜਿਹਾ ਕਰ ਦੇਣਾ, ਇਹੋ ਜਿਹਾ ਕਹਿ ਦੇਣਾ ਜਿਹਦੇ ਨਾਲ ਸੰਘਰਸ਼ ਦਾ ਬੇੜਾ ਗਰਕ ਹੋ ਜੇ, ਲੋਕ ਖਾਲਿਸਤਾਨੀ ਸਫਾ ਨੂੰ ਗਾਲਾਂ ਕੱਢਣ, ਇਹ ਉਹਨਾਂ ਦਾ ਏਜੰਡਾ ਆ। ਇਸ ਗੱਲ ਤੋਂ ਡਰਦੇ ਜੇ ਪੰਥਕ ਜਾਂ ਖਾਲਿਸਤਾਨੀ ਆਗੂ ਜਥੇਬੰਦੀਆਂ ਛੇਤੀ ਕਿਸੇ ਤੇ ਯਕੀਨ ਨਹੀਂ ਕਰਦੀਆਂ, ਥੋੜਾ ਜਿਹਾ ਨਿਰਖਦੀਆਂ ਪਰਖਦੀਆਂ ਨੇ, ਤਾਂ ਧੰਨ ਭਾਗ ਕਿਆ ਕਰੀਏ। ਐਵੇਂ ਆਪਦੇ ਕੋਲੋਂ ਭਗਾਈ ਮਹਿਕਮੇ ਦੇ ਮਗਰ ਲੱਗ ਕੇ ਲਾਈ ਲੱਗ ਪੁਣੇ ਚਾ ਕੇ ਕਮਲ ਨਾ ਕੁੱਟਿਆ ਕਰੀਏ। ਖੈਰ, ਖਾਲਿਸਤਾਨ ਤਾਂ ਇੱਕ ਨਾ ਇੱਕ ਦਿਨ ਇਸ ਧਰਤੀ ਤੇ ਲਾਜ਼ਮੀ ਹੋਂਦ ਵਿੱਚ ਆ ਹੀ ਜਾਣਾ, ਪਰ ਇਤਿਹਾਸ ਇਹ ਜ਼ਰੂਰ ਦੇਖੂਗਾ ਕਿ ਕਿਹੜਿਆਂ ਨੇ ਖਾਲਿਸਤਾਨ ਦੇ ਲਈ ਆਪਦਾ ਜੀਵਨ ਅਰਪਣ ਕੀਤਾ ਤੇ ਕਿਹੜਿਆਂ ਨੂੰ ਇਹ ਲੱਗਦਾ ਰਿਹਾ ਕਿ ਆਪਾਂ ਵੋਟਾਂ 'ਚ ਬਸ ਫਲਾਣੇ ਨੂੰ MP ਬਣਾ ਦੋ, ਐ ਕਰ ਦੋ, ਵਾਹ ਕਰ ਦੋ, ਆਹ ਹੋ ਜੇ, ਐ ਹੋ ਜੇ। ਸੋ ਜਿਹੜੇ, ਜਿਵੇਂ ਇੱਕ ਸ਼ੇਰ ਆ, ਏਕ ਰਾਹ ਚਲਨੇ ਵਾਲੋਂ ਨੇ ਮੰਜ਼ਿਲ ਕੋ ਪਾ ਲਿਆ, ਰਾਸਤੇ ਬਦਲਨੇ ਵਾਲੋਂ ਕੀ ਰਾਸਤੋਂ ਮੇਂ ਕੱਟ ਗਈ। ਸੋ ਆਓ ਉਸ ਨਿਸ਼ਾਨੇ ਨੂੰ, ਉਸ ਜਿਵੇਂ ਕਹਿੰਦੇ ਸੀ ਚਿੜੀ ਦੀ ਆਖੀ ਦਿਖਦੀ ਆ ਅਰਜਨ ਨੂੰ, ਆਪਦਾ ਨਿਸ਼ਾਨਾ ਖਾਲਿਸਤਾਨ, ਉਹ ਤੇ ਰੱਖੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ, ਅਰਦਾਸ ਕਰਿਆ ਕਰੀਏ ਕਿ ਉਹ ਦਿਨ ਆਵੇ ਜਦੋਂ UNO ਦੇ ਵਿੱਚ ਜਿੱਥੇ ਹੋਰਨਾਂ ਮੁਲਕਾਂ ਦੇ ਝੰਡੇ ਝੂਲਦੇ ਆ, ਸਾਡਾ ਖਾਲਿਸਤਾਨ ਦਾ ਝੰਡਾ ਵੀ ਝੂਲੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।